ਆਪਣੀ ਵਤਨ ਦੇ ਲਈ, ਆਪਣੀ ਆਜ਼ਾਦੀ ਦੇ ਲਈ, ਗੁਲਾਮੀ ਦੇ ਸੰਗਲ ਕੱਟਣ ਦੇ ਲਈ ਲਗਾਤਾਰਤਾ ਨਾਲ ਜਾਰੀ ਰਹੀ। ਔਰ ਜਿਨ੍ਹਾਂ ਨੂੰ ਲੱਭ ਕੇ ਜੇਲ੍ਹਾਂ 'ਚ ਤੁੰਨਿਆ ਗਿਆ, ਟਾਰਚਰ ਕੀਤਾ ਗਿਆ, ਯੂਨਾਈਟਿਡ ਨੇਸ਼ਨਸ ਤੋਂ ਲੈ ਕੇ ਹਰ ਮੁਲਕ ਦੇ ਆਪਣੇ ਮਹਿਕਮਿਆਂ ਨੇ ਉਹਨਾਂ ਨੂੰ ਦਹਿਸ਼ਤਗਰਦ ਐਲਾਨਿਆ, ਪਰ ਅਖੀਰ ਉਹਨਾਂ ਦੀ ਤਲਵਾਰ ਦਾ ਲੋਹਾ ਮੰਨਿਆ ਦੁਸ਼ਮਣ ਨੇ। ਉਹਨਾਂ ਨੂੰ ਹੀ ਉਹਨਾਂ ਲਿਸਟਾਂ 'ਚੋਂ ਕੱਢਿਆ। ਔਰ ਕਿਵੇਂ ਫਰਵਰੀ 2020 ਦੇ ਵਿੱਚ ਅਮਰੀਕਾ ਨੇ ਜਿਹੜੀ ਆ ਅਮਨ ਸਮਝੌਤਾ ਉਹਨਾਂ ਦੇ ਨਾਲ ਕੀਤਾ, ਪੀਸ ਡੀਲ ਕੀਤੀ। ਅਸੀਂ ਨਾਂ ਵੀ ਜਿਹੜਾ ਹੈ ਉਹ ਐਮੀਰੇਟ ਅਫਗਾਨਿਸਤਾਨ ਦਾ ਨਾਂ ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ ਹੀ ਹੋਏਗਾ, ਇਹ ਨਹੀਂ ਸੀ ਚਾਹੁੰਦੇ। ਸੋ ਕਟਿੰਗ ਦਾ ਸਟੋਰੀ ਸ਼ਾਰਟ ਕਿ ਇਸ ਸਭ ਦੇ ਬਾਵਜੂਦ ਅਸ਼ਰਫ ਗਨੀ ਉਹ ਕਿਹਦਾ ਚੁੱਕਿਆ ਚੁਕਾਇਆ ਸੀ ਜਾਂ ਆਪਣਾ ਦਿਮਾਗ ਇੰਨਾ ਕੁ ਨਹੀਂ ਖਰਾਬ ਹੁੰਦਾ। ਹਮੇਸ਼ਾ ਮੈਂ ਸਮਝਦਾ ਕਿ ਵੀ ਅਸੀਂ ਇੱਕ ਵੱਡਾ ਹਿੱਸਾ ਸਾਡਾ ਭਾਰਤੀ ਪ੍ਰੋਪੇਗੈਂਡੇ ਦੇ ਵਿੱਚ ਫਸਿਆ ਹੋਇਆ ਹੈ। ਔਰ ਉਹਨਾਂ ਨੇ ਐਮਨੈਸਟੀ ਵੀ ਦਿੱਤੀ। ਇਹ ਨਹੀਂ ਹੈ ਵੀ ਅਸ਼ਰਫ ਗਨੀ ਦੌੜ ਗਿਆ ਜਾਂ ਡਿਪਲੋਮੈਟ ਦੌੜ ਗਏ ਜਾਂ ਅੱਧੇ 15 MP ਦੌੜ ਕੇ ਦਿੱਲੀ ਵੜ ਗਏ। ਉਹਨਾਂ ਨੇ ਕਿਹਾ ਜੀ ਐਮਨੈਸਟੀ, ਉਹ ਜਾ ਲੈਣ ਦਿੱਤੇ। ਉਹਨਾਂ ਨੇ ਕਿਹਾ ਕਿ ਜੀ ਅਸੀਂ ਆਪਣਾ ਬਿਲਕੁਲ ਕੋਈ ਨਹੀਂ ਚਾਹੁੰਦੇ, ਜਨਰਲ ਐਮਨੈਸਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 16 ਅਗਸਤ 2021 ਪਹਿਲੀ ਭਾਦੋ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਜਨ ਕੇਬਲ, ਬੈਲਫਾਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਜਿਹੜੇ ਵੀਕਐਂਡ ਦੇ ਇਸ਼ੂ ਨੇ ਔਰ ਕਰੰਟ ਇਸ਼ੂ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਪ੍ਰੋਗਰਾਮ ਸੱਚੋ ਸੱਚ ਨੂੰ ਅੱਜ ਸਪਾਂਸਰ ਕੀਤਾ ਗਿਆ ਹੈ ਵਰਲਡ ਸਿੱਖ ਪਾਰਲੀਮੈਂਟ ਦੇ ਨਿਊਯਾਰਕ ਯੂਨਿਟ ਵੱਲੋਂ ਸਪਾਂਸਰ ਕੀਤਾ ਗਿਆ ਹੈ। ਔਰ ਨਿਊਯਾਰਕ ਤੋਂ ਵੀਰ ਹਰਿੰਦਰ ਸਿੰਘ ਜਿੱਥੇ ਲੰਬੇ ਸਮੇਂ ਜਿਹੜੇ ਕੌਮੀ ਸੰਘਰਸ਼ ਨਾਲ ਜੁੜੇ ਹੋਏ ਹਨ, ਉੱਥੇ ਉਹਨਾਂ ਵਰਲਡ ਸਿੱਖ ਪਾਰਲੀਮੈਂਟ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਚੜ੍ਹਦੀ ਕਲਾ ਦੀ ਜਿਹੜੀ ਅਰਦਾਸ ਕੀਤੀ ਹੈ। ਸੋ ਉਹਨਾਂ ਵੱਲੋਂ TV 84 ਦੇ ਦਰਸ਼ਕਾਂ ਨੂੰ ਇਹੀ ਸੁਨੇਹਾ ਦਿੱਤਾ ਗਿਆ ਹੈ ਕਿ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੀਆਂ ਜਿਹੜੀਆਂ ਜਥੇਬੰਦੀਆਂ ਦੀ ਮਦਦ ਕੀਤੀ ਜਾਵੇ ਅਤੇ ਸਿੱਖ ਮੀਡੀਆ ਦੇ ਹੱਥ ਜਿਹੜੇ ਨੇ ਉਹ ਮਜ਼ਬੂਤ ਕੀਤੇ ਜਾਣ। ਵਾਹਿਗੁਰੂ ਕਰਨ ਕਿ ਵਰਲਡ ਸਿੱਖ ਪਾਰਲੀਮੈਂਟ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਆ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਬਣੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੀ ਸਮੁੱਚੀ ਟੀਮ ਅਤੇ ਵੀਰ ਹਰਿੰਦਰ ਸਿੰਘ ਰਾਣਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਜਿਸ ਤਰ੍ਹਾਂ ਕਿ ਵਿਊਅਰਸ, ਸਾਨੂੰ ਸਾਰਿਆਂ ਨੂੰ ਪਤਾ ਜਿਹੜਾ 15 ਅਗਸਤ ਦਾ ਜਿਹੜਾ ਦਿਨ ਹੈ ਉਹ ਭਾਰਤ ਦੀ ਆਜ਼ਾਦੀ ਦਾ ਦਿਨ ਜਿਹੜਾ ਹੋ ਨਿਬੜਿਆ, ਪਰ ਇਸ ਨੂੰ ਪੂਰੇ ਵਰਲਡ ਵੱਲੋਂ ਜਿਹੜੇ ਸਿੱਖ ਨੇ ਉਹਨਾਂ ਵੱਲੋਂ ਇਸ ਨੂੰ ਬਲੈਕ ਡੇ ਵਜੋਂ ਜਿਹੜਾ ਹੈ ਉਹ ਮਨਾਇਆ ਗਿਆ। ਸੋ ਥਾਂ ਜਿਹੜੀਆਂ ਨੇ ਇੰਟਰਨੈਸ਼ਨਲੀ ਜਿਹੜੀਆਂ ਰੈਲੀਆਂ ਹੋਈਆਂ ਨੇ ਸਿੱਖਾਂ ਵੱਲੋਂ
ਮੁਜ਼ਾਹਰੇ ਉਹ ਕੀਤੇ ਗਏ ਨੇ, ਪ੍ਰੋਟੈਸਟ ਹੋਏ ਨੇ। ਸੋ ਬੀਤੇ ਕੱਲ ਜਿਹੜਾ ਹੈ ਜਿਹੜਾ ਪ੍ਰੋਟੈਸਟ ਹੋਇਆ ਨਿਊਯਾਰਕ ਦੇ ਵਿੱਚ ਭਾਰਤੀ ਕੌਂਸਲੇਟ ਦੇ ਸਾਹਮਣੇ, ਉਹ ਸਿੱਖਾਂ ਵੱਲੋਂ ਜਿਹੜਾ ਹੈ ਪ੍ਰੋਟੈਸਟ ਹੋਇਆ ਹੈ। ਸੋ ਉਸ ਪ੍ਰੋਟੈਸਟ ਦੇ ਵਿੱਚ ਜਿਹੜੇ ਸਿੱਖਾਂ ਵੱਲੋਂ ਜਿਹੜੇ ਖਾਲਿਸਤਾਨ ਦੇ ਝੰਡੇ ਵੀ ਨੇ ਉਹ ਵੀ ਲਹਿਰਾਏ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਇਸ ਦੇ ਨਾਲ ਹੀ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਵਿਊਅਰਸ, ਜਿਸ ਤਰ੍ਹਾਂ ਕਿ ਕਦੇ ਸੁਣਦੇ ਹੁੰਦੇ ਸਾਂ ਕਿ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ, ਅੱਜ ਉਸੇ ਕਾਬਲ ਤੇ ਦੁਨੀਆ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਟਿਕੀਆਂ ਹੋਈਆਂ ਹਨ। ਤਾਲਿਬਾਨ ਨੇ ਲਗਭਗ 8 ਦਿਨਾਂ ਦੇ ਵਿੱਚ ਕਾਬਲ ਸਮੇਤ ਸਾਰਾ ਜਿਹੜਾ ਅਫਗਾਨਿਸਤਾਨ ਫਤਿਹ ਉਹ ਕਰ ਲਿਆ। ਸੋ ਦੁਨੀਆ ਹੈਰਤ ਅੰਦੇਜ਼ ਹੈ ਕਿ ਇਹਨਾਂ ਡਿਵੈਲਪਮੈਂਟਸ ਨੂੰ ਦੇਖ ਰਹੀ ਹੈ। ਆਉਣ ਵਾਲੇ ਸਮੇਂ 'ਚੋਂ ਅਫਗਾਨਿਸਤਾਨ ਕਿਹੋ ਜਿਹਾ ਹੋਵੇਗਾ, ਇਸ ਦਾ ਖੌਫ ਹੈ। ਸੋ ਪਰ ਇਹ ਗੱਲ ਜ਼ਾਹਿਰ ਹੈ ਕਿ ਕੁੱਲ ਦੁਨੀਆ ਤਾਲਿਬਾਨ ਦੀ ਸਿਰੜ ਅਤੇ ਬਹਾਦਰੀ ਦਾ ਜਿਹੜਾ ਉਹ ਲੋਹਾ ਮੰਨ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਸਾ ਕੀ ਵਿਚਾਰਾਂ ਨੇ? ਦੇਖੋ, ਅੱਜ ਤਾਂ ਇੰਨੀਆਂ ਗੱਲਾਂ ਕਰਨ ਵਾਲੀਆਂ ਨੇ, ਇੰਨੀਆਂ ਗੱਲਾਂ ਕਰਨੀਆਂ ਵਾਲੀਆਂ ਨੇ, ਜੇ ਕਰਦੇ ਵੀ ਜਾਈਏ ਤਾਂ ਸਾਰੀ ਰਾਤ ਗੁਜ਼ਰ ਸਕਦੀ ਹੈ। ਲੇਕਿਨ ਵਕਤ ਦੀ ਇੱਕ ਆਪਣੀ ਲਿਮਿਟੇਸ਼ਨ ਹੈ ਜੀ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਵੀਰ ਹਰਿੰਦਰ ਸਿੰਘ, ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੀ ਐਸਟੈਬਲਿਸ਼ਮੈਂਟ ਦੇ ਵਿੱਚ ਵੀ ਜਿਨ੍ਹਾਂ ਦਾ ਇੱਕ ਵੱਡਾ ਯੋਗਦਾਨ ਹੈ, ਲੰਬਾ ਵਕਤ ਉਹ ਖੁਦ ਸੰਘਰਸ਼ ਦਾ ਹਿੱਸਾ ਨੇ, TV 84 ਦੇ ਖੈਰ ਖੁਆਹ ਨੇ ਤੇ ਸਾਨੂੰ ਅੰਤਾਂ ਦਾ ਪਿਆਰ ਕਰਦੇ ਨੇ। ਸੋ ਅਸੀਂ ਲਫ਼ਜ਼ ਨਹੀਂ ਨੇ ਕਿ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰੀਏ। ਉਹਨਾਂ ਦੇ ਨਾਲ ਕੱਲ ਮੁਲਾਕਾਤ ਵੀ ਹੋਈ, ਕਿਉਂਕਿ ਕੱਲ ਜਿੱਥੇ 2 ਮੇਜਰ ਇਵੈਂਟਸ ਵੀਕਐਂਡ ਦੇ ਉੱਤੇ ਸੀ, ਜਿਵੇਂ ਤੁਸੀਂ ਦੱਸਿਆ ਬਲੈਕ ਡੇ, ਉਹ ਵੀ ਥਾਂ ਹੀ ਹੋਏ, ਉਹਦੀ ਵੀ ਅਸੀਂ ਗੱਲ ਕਰਾਂਗੇ। ਔਰ ਬਹੁਤ ਸਾਰੇ ਥਾਵਾਂ ਦੇ ਪ੍ਰੋਟੈਸਟ ਦੀ ਵੀਡੀਓ ਫੁਟੇਜ ਔਰ ਉਹਨਾਂ ਦੀਆਂ ਪਿਕਚਰਸ ਵੀ ਸਾਡੇ ਕੋਲ ਨੇ, ਅਸੀਂ ਥੋੜਾ ਵਕਤ ਉਹਨਾਂ ਨੂੰ ਵੀ ਦਿਆਂਗੇ। ਲੇਕਿਨ ਗੱਲ, ਕਿਉਂਕਿ ਉਹਨਾਂ ਦਾ ਵੀ ਫੋਕਸ ਵਰਲਡ ਸਿੱਖ ਪਾਰਲੀਮੈਂਟ ਹੈ, ਔਰ ਵਰਲਡ ਸਿੱਖ ਪਾਰਲੀਮੈਂਟ ਸਾਡਾ ਡ੍ਰੀਮ ਤਾਂ ਹੈ ਹੀ ਹੈ। ਔਰ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਹੜੇ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੇੜੀਆਂ 'ਚ ਜਕੜੇ ਹੋਏ, ਹੱਥਾਂ 'ਚ ਹੱਥਕੜੀਆਂ, ਲੇਕਿਨ ਖਾਲਿਸਤਾਨ ਜ਼ਿੰਦਾਬਾਦ ਫਿਜ਼ਾ ਦੇ ਵਿੱਚ ਗੁੰਜਾਉਂਦੇ ਨੇ, ਉਹਨਾਂ ਨੇ ਜਦੋਂ ਉਹਨਾਂ ਨੂੰ ਯੂਨੈਨੀਮਸਲੀ ਸਰਬੱਤ ਖਾਲਸਾ ਵੱਲੋਂ 2015 'ਚ ਸਰਬਸੰਮਤੀ ਨਾਲ ਚੱਬੇ 'ਚ ਹੋਏ ਸਰਬੱਤ ਖਾਲਸਾ, ਜਿਹਦੇ 'ਚ 5 ਲੱਖ ਦੇ ਕਰੀਬ ਸਿੱਖ ਸੰਗਤਾਂ ਸ਼ਾਮਲ ਸਨ, ਉਹਨਾਂ ਨੂੰ ਜਥੇਦਾਰ ਅਕਾਲ ਤਖਤ ਐਲਾਨਿਆ ਗਿਆ। ਔਰ ਉਸੇ ਸਰਬੱਤ ਖਾਲਸਾ ਦੇ ਵਿੱਚ ਇਹ ਰੈਜ਼ੋਲੂਸ਼ਨ ਵੀ ਕੀਤਾ ਗਿਆ ਕਿ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਦੇ ਲਈ ਜਿਹੜੀ ਹੈ ਉਹ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਹੈ ਉਸ ਨੂੰ ਹੋਂਦ 'ਚ ਲਿਆਂਦਾ ਜਾਏ। ਹਾਲਾਂਕਿ 84 ਤੋਂ ਬਾਅਦ ਗਵਰਨਮੈਂਟ ਇਨ ਐਗਜ਼ਾਈਲਸ, ਜਿਨ੍ਹਾਂ ਨੂੰ ਜ਼ਿਲ੍ਹਾ ਵਤਨ ਸਰਕਾਰਾਂ ਕਿਹਾ ਜਾਂਦਾ ਹੈ, ਉਹ 3-4 ਹੋਂਦ ਚਾਹੀਏ, ਉਸ ਮੈਂ ਡੀਟੇਲ 'ਚ ਨਹੀਂ ਜਾਵਾਂਗਾ। ਪਰ ਉਹ ਬਹੁਤ ਵਾਰ ਇਸ ਕਿਸਮ ਦੇ ਐਲਾਨ ਲਿਮਟਿਡ ਦਾਇਰੇ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਉਹ ਕੰਮਕਾਰ ਰਹਿ ਗਿਆ। ਔਰ ਨਤੀਜੇ ਦੇ ਤੌਰ ਤੇ ਜੇ ਤੁਸੀਂ ਕਿਸੇ ਵੀ ਇੰਟਰਨੈਸ਼ਨਲ ਬਾਡੀ ਦੇ ਨਾਲ, ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾਂ ਈਵਨ ਮੁਲਕਾਂ ਦੀਆਂ ਹਕੂਮਤਾਂ ਨਾਲ ਗੱਲ ਕਰਨੀ ਹੈ ਤੇ ਅਸੀਂ 30 ਜਾਂ 35 ਮਿਲੀਅਨ, ਹੁਣ ਤਾਂ ਮੈਨੂੰ ਵੀ ਫਿਗਰ 35 ਮਿਲੀਅਨ ਕਹਿਣੀ ਚਾਹੀਦੀ ਹੈ, ਸਿੱਖ ਕੌਮ ਦੀ ਗੱਲ ਕਰਦੇ ਤੇ ਕੋਈ ਐਸਾ ਜਿਹੜਾ ਸਾਡਾ ਸੈਟਅਪ ਜਿਹੜਾ ਸਮੁੱਚੀ ਸਿੱਖ ਕੌਮ ਦੀ ਨੁਮਾਇੰਦਗੀ ਦਾ ਦਾਅਵਾ ਕਰਦਾ ਹੋਏ, ਸੋ ਸਰਬੱਤ ਖਾਲਸਾ ਨੇ ਐਂਡੋਰਸ ਕੀਤਾ। ਔਰ ਉਹਨਾਂ ਨੇ ਜਿਹੜੀ ਅਲੱਗ ਅੱਡ ਥਾਵਾਂ ਤੇ ਯੂਰਪ ਦੇ ਵਿੱਚ, ਨਾਰਥ ਅਮਰੀਕਾ 'ਚ ਕਮੇਟੀ ਬਣਾਈ, ਕੋਆਰਡੀਨੇਸ਼ਨ ਕਮੇਟੀ, ਉਹਨਾਂ 'ਚ ਅਮਰੀਕਾ 'ਚ ਬੇਸ਼ੱਕ ਮੈਂ ਵੀ ਉਹਦਾ ਹਿੱਸਾ ਸੀ, ਪਰ ਜ਼ਿਆਦਾ ਐਫਰਟ ਭਾਈ ਹਿੰਮਤ ਸਿੰਘ ਹੋਰਾਂ ਨੇ ਕੀਤਾ। ਅਸੀਂ ਤਾਂ ਸ਼ਾਮਲ ਵਾਜੇ ਹਾਂ, ਜਿਹੜਾ ਵੀ ਕੋਈ ਪੰਥ ਦੀ ਚੜ੍ਹਦੀ ਕਲਾ ਦੇ ਲਈ, ਪੰਥ ਦੇ ਭਲੇ ਦੇ ਲਈ ਆਵਾਜ਼ ਮਾਰਦਾ, ਅਸੀਂ ਸ਼ਮੂਲੀਅਤ ਕਰਦੇ ਹਾਂ। ਔਰ ਇਹਦੇ 'ਚ ਮੈਨੂੰ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਵੀ ਹਮਰਾ ਧੜਾ ਹਰ ਰਹਾ ਸਮਾਈ, ਸਾਡਾ ਧੜਾ ਰੱਬ ਹੈ। ਤੇ ਜਿੱਥੇ ਵੀ ਪੰਥ ਦੀ ਗੱਲ ਹੋਏਗੀ ਕਿਸੇ ਝੰਡੇ ਥੱਲੇ ਵੀ। ਲੇਕਿਨ ਵਰਲਡ ਸਿੱਖ ਪਾਰਲੀਮੈਂਟ, ਮੈਨੂੰ ਪਹਿਲੇ ਦਿਨ ਤੋਂ ਹੀ ਇਸ ਦੀ ਅਹਿਮੀਅਤ ਦਾ ਵੀ ਅਹਿਸਾਸ ਸੀ ਔਰ ਹੈ। ਔਰ ਇਹ ਜਥੇਦਾਰ ਹਵਾਰਾ ਵੀ, ਉਹਨਾਂ ਦਾ ਇਹ ਹਮੇਸ਼ਾ ਉਹਨਾਂ ਦਾ ਕਹਿਣਾ ਹੁੰਦਾ ਹੈ, ਲਿਖਦੇ ਵੀ ਨੇ ਉਹ, ਔਰ ਕੌਮ ਦੇ ਨਾਂ ਵੀ ਮੈਸੇਜ ਦਿੰਦੇ ਨੇ ਕਿ ਇਸ ਨੂੰ ਸਫਲ ਬਣਾਓ। ਔਰ ਉਹਦੇ ਸਫਲਤਾ ਨਾਲ ਅਮਰੀਕਾ ਦੇ ਵਿੱਚ ਵੀ ਫੰਕਸ਼ਨ ਹੋਏ, ਲੰਡਨ ਦੇ ਵਿੱਚ ਹੋਇਆ ਔਰ ਫਰਾਂਸ ਦੇ ਵਿੱਚ ਹੋਇਆ। ਫਿਰ ਕੋਵਿਡ-19 ਨੇ ਸਾਰੇ ਕੰਮ ਨੂੰ ਥੋੜ੍ਹਾ ਜਿਹਾ ਢਿੱਲਾ ਪਾਇਆ। ਔਰ ਇਸ ਦਾ ਸਟਰਕਚਰ ਇਸ ਢੰਗ ਨਾਲ ਹੈ ਜਿਹਦੇ 'ਚ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ, ਰੈਸਟ ਆਫ ਇੰਡੀਆ, ਸਾਊਥ ਏਸ਼ੀਆ,
ਅਫਰੀਕਾ ਕੰਟੀਨੈਂਟ, ਸਾਊਥ ਅਮਰੀਕਾ ਤੋਂ ਇਲਾਵਾ ਜਿੱਥੇ ਜਿੱਥੇ ਵੀ ਸਿੱਖ ਨੇ ਉਹਨਾਂ ਦੀ ਨੁਮਾਇੰਦਗੀ, ਔਰ ਹਰ ਲੈਵਲ ਦੇ ਉੱਤੇ ਕੋਈ ਰਿਲੀਜੀਅਸ ਲੈਵਲ ਤੇ ਕੰਮ ਕਰਨਾ ਚਾਹੁੰਦਾ ਹੈ, ਕੋਈ ਕਲਚਰਲ ਤੇ, ਪਰ ਅਲਟੀਮੇਟਲੀ ਪਾਰਲੀਮੈਂਟ ਲਫ਼ਜ਼ ਹੀ ਜਿਵੇਂ ਦੱਸਦਾ ਹੈ ਕਿ ਵੀ ਇਹ ਸਾਡੀ ਉਹ ਹਾਈਐਸਟ ਬਾਡੀ ਜਿਹੜੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਕੌਮੀ ਆਜ਼ਾਦੀ ਦੇ ਪਰਚਮ ਨੂੰ ਲਹਿਰਾਉਣ ਦੇ ਲਈ ਪ੍ਰੋਗਰਾਮ ਉਲੀਕੇਗੀ, ਦੁਨੀਆ ਦੇ ਨਾਲ ਰਾਬਤਾ ਕਰੇਗੀ। ਸੋ ਉਹਨਾਂ ਨੇ ਵੀ, ਵੀਰ ਹਰਿੰਦਰ ਸਿੰਘ ਹੋਰਾਂ ਨੇ ਵੀ ਇਹੀ ਕਾਮਨਾ ਕੀਤੀ ਹੈ ਕਿ ਜਿੱਥੇ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਸ ਵੀ ਹਾਲਤ 'ਚ ਨੇ ਉਹ, ਕਿਉਂਕਿ ਜੇਲ੍ਹਾਂ ਦੇ ਅੰਦਰ ਬਹੁਤ ਤੰਗ ਕੀਤਾ ਜਾਂਦਾ ਉਹਨਾਂ ਨੂੰ, ਖਾਸ ਤੌਰ ਤੇ ਉਹ ਚੜ੍ਹਦੀ ਕਲਾ 'ਚ ਹੋਣ। ਔਰ ਵਰਲਡ ਸਿੱਖ ਪਾਰਲੀਮੈਂਟ ਜੋ ਡ੍ਰੀਮ ਇਹਦੇ ਲਈ ਜਥੇਦਾਰ ਹਵਾਰਾ ਨੇ, ਸਮੁੱਚੀ ਕੌਮ ਨੇ, ਔਰ ਜਿਹੜੇ ਅਸੀਂ ਪਿਛਲੀਆਂ 4 ਦਹਾਈਆਂ ਤੋਂ ਦੇਖ ਰਹੇ ਹਾਂ ਕਿ ਸਾਡੀ ਕੋਈ ਨਾ ਕੋਈ ਇੰਟਰਨੈਸ਼ਨਲ ਲੈਵਲ ਦੀ ਰਿਪਰੈਜ਼ੈਂਟੇਟਿਵ ਬਾਡੀ ਹੋਏ, ਇਸ ਨੂੰ ਅਸੀਂ ਸਫਲ ਕਰ ਸਕੀਏ, ਇਹੀ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਹੈ। ਵੀਕਐਂਡ ਕਾਲਾ ਦਿਨ, ਇੱਕ ਪਾਸੇ ਢੱਠੀ ਜਿਹੀ ਗੁਜਰਾਤੀ ਸਟਾਈਲ ਪੱਗ ਬੰਨ੍ਹ ਕੇ ਮੋਦੀ ਲਾਲ ਕਿਲ੍ਹੇ ਦੀ ਫਸੀਲ ਤੋਂ ਜਬਲੀਆਂ ਮਾਰ ਰਿਹਾ, ਚਿਹਰਾ ਉੱਡਿਆ ਹੋਇਆ। ਔਰ ਇੱਕ ਗੱਲ ਦਾ ਧਿਆਨ ਰਹੇ ਕਿ ਇੱਧਰ ਉਹ ਲਾਲ ਫਸੀਲ ਤੋਂ ਕਦੇ ਉੱਥੇ ਖਲੋ ਕੇ ਉਹ ਪਾਕਿਸਤਾਨ ਨੂੰ ਵੰਗਾਰਦਾ ਸੀ ਕਿ ਜੀ ਬਲੋਚਿਸਤਾਨ, ਗਿਲਗਿਤ, ਆਜ਼ਾਦ ਕਸ਼ਮੀਰ, ਪਰ ਐਨ ਜਦੋਂ ਖੜਾ ਜੇ ਉਹਦੀ ਨਜ਼ਰ ਜਾਏ ਤਾਂ ਫਿਰ ਕਾਬਲ ਦੇ ਵਿੱਚ ਕਿਵੇਂ ਤਾਲਿਬਾਨ ਨੇ ਆ ਕੇ ਆਪਣਾ ਝੰਡਾ ਗੱਡਿਆ। 8 ਦਿਨਾਂ ਦੇ ਵਿੱਚ ਜੋ ਉਹਨਾਂ ਨੇ ਹਾਸਲ ਕੀਤਾ, ਅਮਰੀਕਨ ਏਜੰਸੀਆਂ, ਇੰਟੈਲੀਜੈਂਸ ਏਜੰਸੀਆਂ ਤਾਂ 3 ਮਹੀਨੇ ਕਹਿੰਦੀਆਂ ਸੀ, ਅਸੀਂ ਵੀ ਜਿਹੜੇ ਉਹਨਾਂ ਦੀ ਤਰਬੀਅਤ ਤੋਂ ਵਾਕਿਫ ਹਾਂ 1 ਮਹੀਨੇ ਦਾ ਟਾਈਮ ਅਸੀਂ ਵੀ ਦਿੱਤਾ ਸੀ, ਪਰ ਉਹ ਤਾਂ ਇਹ ਵੀ ਨਹੀਂ ਤੁਸੀਂ ਕਹਿ ਸਕਦੇ ਕਿ ਹਵਾ ਵਾਂਗ ਜਾਂ ਅਲਾਰਮਿੰਗ ਔਰ ਫੌਜੀ ਮਾਰਚ, ਉਹਨਾਂ ਨੇ ਤਾਂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਅਨਪ੍ਰੈਸੀਡੈਂਟਡ, ਔਰ ਇਹ ਲਫ਼ਜ਼ ਮੈਂ ਨਹੀਂ, ਦੁਨੀਆ ਦਾ ਮੀਡੀਆ, ਇੱਥੇ ਵਾਈਟ ਹਾਊਸ ਵਾਲੇ ਵੀ ਮੂੰਹ ਟੱਡ ਕੇ ਬੈਠੇ ਨੇ, ਜਰਮਨ ਦੀ ਮਰਕਲ ਵੀ ਉਹੀ ਕਹਿ ਰਹੀ ਹੈ, ਫਰਾਂਸ ਵਾਲੇ ਵੀ, ਬ੍ਰਿਟਿਸ਼ ਵੀ ਇਹ ਕਹਿ ਰਹੇ ਨੇ ਅਨਪ੍ਰੈਸੀਡੈਂਟਡ, ਕਿ ਜਿਵੇਂ ਦਾ ਵਰਤਾਰਾ ਪਹਿਲਾਂ ਕਦੇ ਨਹੀਂ ਦੇਖਿਆ, ਕਿਉਂਕਿ ਕੋਈ ਅਫਗਾਨਿਸਤਾਨ ਛੋਟਾ ਮੁਲਕ ਨਹੀਂ ਹੈ, ਉਹਨਾਂ ਦੇ 34 ਸੂਬੇ ਨੇ, ਔਰ ਕਿਵੇਂ ਉਹਨਾਂ ਨੇ ਜਿਨ੍ਹਾਂ ਸਾਰਿਆਂ ਦੇ ਨਾਲ ਬਾਰਡਰ ਲੱਗਦਾ ਹੈ ਉੱਥੇ ਉਹਨਾਂ ਨੇ ਫਾਈਟ ਵੀ ਦਿੱਤੀ। ਪਰ ਜੇ ਟੇਕ ਓਵਰ ਆਫ ਕਾਬਲ ਦੇਖੋ, ਜਿਹੜਾ ਆਲਮੋਸਟ 5% ਜਿਹੜੀ ਹੈ ਉਹ 10% ਆਬਾਦੀ ਹੈ ਅਫਗਾਨਿਸਤਾਨ ਦੀ, 5 ਮਿਲੀਅਨ ਉਹਨਾਂ ਦੀ ਆਬਾਦੀ ਹੈ, ਵਿਦਆਊਟ ਫਾਇਰਿੰਗ ਏ ਸ਼ਾਟ। ਨਹੀਂ ਤਾਂ ਇਹ ਫੀਅਰ ਸੀ ਕਿ ਵੀ ਇੱਥੇ ਸਾਰੀ ਫੌਜ ਜਮ੍ਹਾਂ ਹੋ ਰਹੀ ਹੈ, ਇੱਥੇ ਕੀ ਹੋਏਗਾ, ਉਹਦੀ ਵੀ ਗੱਲ ਅਸੀਂ ਕਰਾਂਗੇ। ਪਰ ਕਿਉਂਕਿ ਇਹ ਗੱਲ ਇੱਕ ਪਾਸੇ ਸਿੱਖ ਦੁਨੀਆ ਭਰ ਦੇ ਵਿੱਚ ਬਲੈਕ ਡੇ ਦੇ ਤੌਰ ਦੇ ਉੱਤੇ ਇੰਡੀਅਨ ਐਮਬੈਸੀਜ਼, ਹਾਈ ਕਮਿਸ਼ਨ, ਕੌਂਸੂਲੇਟਸ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਹਿਰਾ ਰਹੇ ਸੀ, ਉੱਥੇ ਨਾਲ ਦੀ ਨਾਲ ਜਦੋਂ ਇਹ ਕਾਬਲ ਲਿਬਰੇਟ ਹੋਣ ਦੀ ਖਬਰ ਆਈ, ਸੋ ਦਿਨ ਤਾਂ ਹੁਣ ਉਹਨਾਂ ਦਾ ਵੀ ਮੁੜ ਆਜ਼ਾਦੀ ਦਾ, ਕਿਉਂਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੇ ਵੀ ਇਹੀ ਐਗਜ਼ੈਕਟਲੀ ਸਟੇਟਮੈਂਟ ਦਿੱਤੀ ਆ। ਉਹਨਾਂ ਨੇ ਕਿਹਾ ਕਿ ਵੀ ਤਾਲਿਬਾਨ ਨੇ ਜਿਹੜਾ ਅਫਗਾਨਾਂ ਨੇ ਸ਼ੈਕਲਸ ਆਫ ਸਲੇਵਰੀ, ਕਿ ਇੱਕ ਵਾਰ ਫਿਰ ਉਹਨਾਂ ਨੇ ਗੁਲਾਮੀ ਦੀਆਂ ਜੰਜੀਰਾਂ ਕੱਟ ਦਿੱਤੀਆਂ ਨੇ ਔਰ ਉਹਨਾਂ ਨੇ ਆਪਣੇ ਮੁਲਕ ਨੂੰ ਆਜ਼ਾਦ ਕਰਵਾਇਆ। ਬਹੁਤ ਵਾਰੀ ਇਹ ਲਫ਼ਜ਼ ਅਹਿਮੀਅਤ ਰੱਖਦੇ ਨੇ ਕਿ ਉਸ ਐਨ ਮੌਕੇ ਦੇ ਉੱਤੇ, ਕਿਉਂਕਿ ਅਸੀਂ ਜਿਉਂ ਹੀ ਤਿਆਰੀ ਕਰ ਰਹੇ ਸੀ, ਕਿਉਂਕਿ ਅਸੀਂ ਨਿਊਯਾਰਕ ਦੇ ਕੌਂਸੂਲੇਟ ਦੇ ਬਾਹਰ ਇਸ ਰੈਲੀ ਨੂੰ ਜੁਆਇਨ ਕੀਤਾ, ਤੇ ਇਹ ਖਬਰ ਕਿ ਵੀ ਇਵੇਂ ਹੋਇਆ, ਔਰ ਅਸ਼ਰਫ ਗਨੀ ਨੋਟਾਂ ਦਾ ਹੈਲੀਕਾਪਟਰ ਜਿਹੜਾ ਜਹਾਜ਼ ਭਰ ਕੇ ਇੰਨੇ ਕਹਿੰਦੇ ਨੋਟ ਕਿ ਉਹ ਤੁੰਨੇ ਨਹੀਂ ਗਏ, 2 ਬੋਰੀਆਂ ਪਿੱਛੇ ਸੁੱਟ ਗਏ ਖਿਲਾਰ ਕੇ, ਆਇਆ ਕਿ ਜੀ ਤਾਜ਼ਿਕਸਤਾਨ ਚਲਾ ਗਿਆ। ਹੁਣ ਤਾਜ਼ਕ ਕਹਿੰਦੇ ਨੇ ਇੱਥੇ ਨਹੀਂ, ਉਹ ਲੁਕਿਆ ਤਾਂ ਦਿੱਲੀ ਜਾ ਕੇ ਹੋਏਗਾ, ਮੋਦੀ ਦੀ ਬੇਸਮੈਂਟ 'ਚ ਹੀ ਹੋਣਾ, ਕਿਉਂਕਿ ਉਹਨਾਂ ਦਾ ਹੀ ਬੰਦਾ ਸੀ। ਲੇਕਿਨ ਇਸ ਸਾਰੇ ਨੇ ਇਹਨਾਂ ਸਾਰੀ ਜਿਹੜੀ ਬਲੈਕ ਡੇ ਦੇ ਮੌਕੇ ਦੀਆਂ ਫਰੀडम ਰੈਲੀ ਸੀ ਖਾਲਿਸਤਾਨ ਦੀਆਂ, ਜਿਨ੍ਹਾਂ 'ਚ ਸਾਡੇ ਕਸ਼ਮੀਰੀ ਭਰਾ ਭੈਣਾਂ ਵੀ ਸ਼ਾਮਲ ਹੋਏ, ਉਹਨਾਂ ਦੇ ਵਿੱਚ ਇੱਕ ਨਵਾਂ ਰੰਗ ਭਰ ਦਿੱਤਾ। ਔਰ ਉਹਦੇ 'ਚ ਜ਼ਾਹਰ ਹੈ ਜੇ ਅਸੀਂ ਨਿਊਯਾਰਕ ਤੋਂ ਗੱਲ ਸ਼ੁਰੂ ਕਰੀਏ ਤੇ ਫਿਰ ਬਹੁਤ ਕਾਮਯਾਬ, ਔਰ ਜਿਵੇਂ ਮੈਂ ਆਪਣੇ ਐਡਰੈਸ ਦੇ ਵਿੱਚ ਵੀ ਕਿਹਾ 13-14 ਮਿੰਟ ਦਾ ਐਡਰੈਸ ਹੈ ਜਿਹੜਾ YouTube ਤੇ ਅਪਲੋਡ ਰਾਤ ਹੋ ਗਿਆ ਸੀ, ਲਾਈਵ ਵਾਂਗ ਹੀ ਕੁਛ ਦੇਰ ਬਾਅਦ ਉਹ ਸਾਰਾ ਪ੍ਰੋਗਰਾਮ ਚੱਲ ਰਿਹਾ ਸੀ, 6 ਫਾਰ ਜਸਟਿਸ ਵੱਲੋਂ ਲਾਈਵ ਕੀਤਾ ਜਾ ਰਿਹਾ ਸੀ, ਔਰ ਉਹਦੇ 'ਚ ਹਜ਼ਾਰਾਂ ਦੀ ਗਿਣਤੀ 'ਚ ਕਾਮੈਂਟ ਨੇ, ਵਿਊਜ਼ ਨੇ, ਔਰ ਉਹਦੇ 'ਚ ਸਾਨੂੰ ਹੌਸਲਾ ਵੀ ਮਿਲਿਆ। ਗੱਲ ਤਾਂ ਉਹੀ ਸੀ ਜਿਵੇਂ ਤੁਸੀਂ ਇੱਕ ਕਿਸੇ ਦੀ ਕਾਮਯਾਬੀ ਨੂੰ ਦੇਖ ਕੇ ਤੁਹਾਡੇ 'ਚ ਇੱਕ ਨਵਾਂ ਰੰਗ ਭਰਦਾ ਹੈ, ਐਕਸਟਰਾ ਐਡਰਨਲਿਨ ਜਿਹਨੂੰ ਕਹਿੰਦੇ ਨੇ, ਔਰ ਤੁਸੀਂ ਮਹਿਸੂਸ ਕਰਦੇ ਹੋ ਕਿ ਜੇ ਇਹ ਕਰ ਸਕਦੇ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ
ਕਿ ਇਹ ਇੱਕ ਯੂਨੀਕ ਅਨਪ੍ਰੈਸੀਡੈਂਟਡ ਹਿਸਟਰੀ ਉਹਨਾਂ ਨੇ ਸਿਰਜੀ ਹੈ। ਪਰ ਉਹਦੇ ਵੱਲ ਫੇਰ ਆਉਂਦੇ ਆ। ਪਹਿਲਾਂ ਮੈਂ ਇਹ ਬਰੀਫ ਦੱਸਦੇ ਹਾਂ ਕਿ ਇਸ ਸਾਰੇ ਦੇ ਉੱਤੇ ਇੱਕ ਨੇ ਪੰਜਾਬੀ ਦੇ ਵਿੱਚ ਕਮੈਂਟ ਲਿਖਿਆ, ਸ਼ਸਤਰਾਂ ਨਾਲ ਇਤਿਹਾਸ ਬਣਾਇਆ ਜਾਂਦਾ ਹੈ। ਸ਼ਸਤਰ ਵੈਪਨ ਨੂੰ ਕਹਿੰਦੇ ਨੇ। ਸ਼ਸਤਰਾਂ ਨਾਲ ਇਤਿਹਾਸ ਬਣਾਇਆ ਜਾਂਦਾ ਹੈ ਤੇ ਕਲਮਾਂ ਨਾਲ ਲਿਖਿਆ ਜਾਂਦਾ ਹੈ। ਇਹ ਬੜੀ ਅਹਿਮੀਅਤ ਵਾਲੀ ਗੱਲ ਹੈ, ਕਿਉਂਕਿ ਬਹੁਤ ਵਾਰ ਅੱਜ ਸਾਡੇ ਇੱਦਾਂ ਦੇ ਵੀ ਫੇਸਬੁੱਕ ਸਕਾਲਰ ਨੇ ਜਾਂ ਜਿਨ੍ਹਾਂ ਨੂੰ ਤੁਸੀਂ ਉਹਨਾਂ ਨੂੰ ਕਹਿੰਦੇ ਨੇ ਕਿ ਵੀ ਆਰਮਚੇਅਰ ਫਿਲਾਸਫਰ ਨੇ, ਜਿਹੜੇ ਕਹਿੰਦੇ ਜੀ ਉਹ ਜ਼ਮਾਨਾ ਹੋਰ ਸੀ ਜਦੋਂ ਹਥਿਆਰਾਂ ਨਾਲ ਆਜ਼ਾਦੀ ਮਿਲਦੀ ਸੀ, ਹੁਣ ਕਲਮ ਦਾ ਜ਼ਮਾਨਾ ਹੈ, ਹੁਣ ਫਲਾਣੇ ਦਾ ਜ਼ਮਾਨਾ ਹੈ। ਕਿਸੇ ਨੇ ਨਹੀਂ ਕਿਹਾ ਵੀ ਕਲਮ ਨਾ ਤੁਸੀਂ ਚਲਾਓ, ਜਦੋਂ ਹਥਿਆਰ ਚੱਲ ਰਹੇ ਹੁੰਦੇ ਨੇ ਕਲਮਾਂ ਵੀ ਚੱਲ ਰਹੀਆਂ ਹੁੰਦੀਆਂ। ਲਿਟਰੇਚਰ ਤਾਂ ਉਹੀ ਨਾਲ ਦੀ ਨਾਲ ਪ੍ਰੋਡਿਊਸ ਹੋ ਰਿਹਾ ਹੈ। ਤਲਵਾਰ ਵੀ ਚੁੱਕਣ ਦਾ ਹੱਕ ਉਹਨੂੰ ਹੀ ਹੁੰਦਾ ਹੈ। ਜੇ ਅਸੀਂ ਸਿੱਖੀ ਦੇ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਕਰੀਏ, ਉਹ ਇਹੀ ਹੈ ਵੀ ਇੱਕ ਪਾਸੇ ਇਕੱਲਾ ਇਹੀ ਨਹੀਂ ਵੀ ਤੁਸੀਂ ਕਲਮ ਕੋਈ ਬੌਧਿਕ ਜਾਂ ਦੂਜੇ ਗਿਆਨ ਦੇ ਥੱਲੇ ਚੁੱਕ ਰਹੇ ਹੋ, ਤੁਹਾਡੀ ਰੂਹ ਵੀ ਰੱਬ ਨਾਲ ਜੁੜੀ ਹੋਈ। ਜਦੋਂ ਅਸੀਂ ਕਹਿੰਦੇ ਹਾਂ ਵੀ ਬੰਦੂਕ ਦੇ ਟ੍ਰਿਗਰ ਤੇ ਉਸ ਨੂੰ ਉਂਗਲ ਰੱਖਣ ਦਾ ਹੱਕ ਹੈ, ਜੇ ਇਸ ਦੀ ਉਂਗਲ ਜਿਹੜੀ ਹੈ ਉਹ ਰਬਾਬ ਤੇ ਟਿਕੀ ਹੋਏ, ਸੁਰ ਦੇ ਉੱਤੇ ਜਿਹੜੀ ਹੈ ਸਾਜ਼ ਦੇ ਉੱਤੇ ਟਿਕੀ ਹੋਏ, ਮਤਲਬ ਇਹ ਹੈ ਵੀ ਜਿਹੜਾ ਰੱਬ ਦੇ ਗੁਣ ਗਾਇਨ ਕਰਨਾ ਜਾਣਦਾ ਉਸ ਨੂੰ ਹੀ ਹੱਕ ਹੈ ਕਿ ਜਿਹੜਾ ਰੱਬ ਨਾਲ ਜੁੜਿਆ ਹੋਇਆ ਕਿ ਉਹ ਤਲਵਾਰ ਚੁੱਕੇ, ਉਦੋਂ ਹੀ ਉਹ ਤਲਵਾਰ ਕਿਰਪਾਨ ਬਣਦੀ ਹੈ। ਲੇਕਿਨ ਅੱਜ ਇੱਕ ਤਬਕਾ ਜਿਹਨੇ ਸਾਡੇ ਸਿੱਖ ਕੌਮ ਦੇ ਵੱਡੇ ਹਿੱਸੇ ਨੂੰ ਮੈਂ ਜੇ ਕਹਾਂ ਕਿ ਵੀ ਉਹਨਾਂ ਨੂੰ ਬਿਲਕੁਲ ਨਿਕੰਮੇ ਕਰ ਦਿੱਤਾ ਹੈ, ਇਸ ਕਿਸਮ ਦੇ ਪ੍ਰਚਾਰ ਨਾਲ ਪੀ ਸਮਨ ਕਬੂਤਰ ਬਣਾਤਾ ਹੈ। ਬਾਜ਼ਾਂ ਦੀ ਕੌਮ ਜਿਨ੍ਹਾਂ ਨੂੰ ਗੁਰੂ ਕਲਗੀਆਂ ਵਾਲਿਆਂ ਨੂੰ ਅਸੀਂ ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯਾਦ ਕਰਦੇ ਹਾਂ, ਕਲਗੀਆਂ ਵਾਲਾ ਬਾਜਾਂ ਵਾਲਾ। ਹੁਣ ਕਲਗੀ ਕੱਲੀ ਸਿਰਫ ਪਲੂਮ ਨਹੀਂ ਹੈ। ਅੱਜ ਕੱਲ੍ਹ ਜਿਵੇਂ ਸ਼ੌਕੀਆ ਵਿਆਹ ਦੇ ਵੇਲੇ ਮੁੰਡੇ ਪੱਗ ਤੇ ਬੰਨ੍ਹ ਕੇ ਆ ਜਾਂਦੇ ਨੇ, ਇਹ ਤੁਹਾਡੀ ਸੋਵਰਨਿਟੀ ਹੈ ਔਰ ਇਹ ਇੱਕੋ ਹੀ ਕਲਗੀਆਂ ਵਾਲਾ ਹੈ। ਔਰ ਬਾਜਾਂ ਵਾਲਾ ਦੇ ਸਿੱਖ ਜਿਹੜੇ ਨੇ ਉਹ ਹੁਣ ਜੇ ਕਬੂਤਰ ਬਣ ਜਾਣ ਤੇ ਉਹ ਵੀ ਕਬੂਤਰ ਉਸ ਕਿਸਮ ਦੇ ਜਿਹੜੇ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲਏ ਕਬੂਤਰ ਕਿ ਮੈਂ ਦੇਖਿਆ ਨਹੀਂ ਹੈ। ਉਹ ਇਕੱਲਾ ਇਹੀ ਨਹੀਂ ਹੈ ਕਿ ਬਈ ਉਹ ਉਸ ਤੋਂ ਸ਼ਸਤਰ ਤੋਂ ਥੱਲੇ ਉਤਾਰਦੇ ਨੇ, ਉਹ ਫਿਰ ਤੁਹਾਨੂੰ ਬਿਲਕੁਲ ਉਸ ਕਿਸਮ ਦਾ ਬਿਲਕੁਲ ਉਹ ਗੁੰਮਸੁੰਮ ਜਿਹਾ ਗਵਾਚਾ ਨਿਆਣਾ ਬਣਾ ਦਿੰਦੇ ਨੇ ਕਿ ਭਾਈ ਤੁਸੀਂ ਜਿਹੜਾ ਮਰਜ਼ੀ ਆ ਕੇ, ਜਿਹਨੂੰ ਸਿਟਿੰਗ ਡੱਕ ਕਹਿੰਦੇ ਨੇ, ਇਸ ਕਿਸਮ ਦਾ ਵਰਤਾਰਾ ਹੈ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇਸ ਦੇ ਉੱਤੇ ਦਾ ਆਉਣ ਵਾਲੇ ਪੀਰੀਅਡ 'ਚ ਬਹੁਤ ਸਾਰੇ ਰਿਸਰਚ ਪੇਪਰ ਲਿਖੇ ਜਾਣਗੇ ਕਿ ਕਿਵੇਂ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ 9/11 ਤੋਂ ਬਾਅਦ ਜੋ ਵਰਤਾਰਾ ਦੁਨੀਆ ਦੇ ਵਿੱਚ ਆਇਆ, ਉਹਦੇ ਥੱਲੇ ਓਵਰਨਾਈਟ ਫਰੀडम ਫਾਈਟਰ, ਮਿਲੀਟੈਂਟ ਔਰ ਟੈਰਰਿਸਟ, ਇਹਦੇ 'ਚ ਫਰਕ ਮਿਟ ਗਿਆ ਔਰ ਉਹ ਟੈਰਰਿਜ਼ਮ ਦੇ ਖਾਤੇ 'ਚ ਆ ਗਿਆ। ਟੈਰਰਿਸਟ ਹੈ, ਉਸ ਤੋਂ ਬਿਯੋਂਡ ਕੁਛ ਨਹੀਂ ਹੈ। ਤਾਲਿਬਾਨ ਦੀ ਸਟਰਗਲ ਬਿਸ਼ਾਕਾਡਡ ਫੇਜ਼ਿਸ 'ਚੋਂ ਨਿਕਲੀ, ਇਹਨਾਂ 'ਚੋਂ ਬਹੁਤ ਸਾਰੇ ਕਿਵੇਂ ਉੱਥੋਂ ਚੁਕਾ ਕੇ ਕੋਈ ਗੁਆਟਾਨਾਮਾ ਬੇਚ ਹੈ, ਕੋਈ ਵਿਦਨ ਅਫਗਾਨਿਸਤਾਨ ਪ੍ਰਿਜ਼ਨਸ ਨੇ, ਫਿਰ ਇਹਨਾਂ ਨੇ ਅਮਰੀਕਨਾਂ ਨੇ ਆਊਟਸੋਰਸ ਕੀਤਾ ਟਾਰਚਰ ਕਰਨ ਦੇ ਲਈ, ਕਿਹੜੇ ਮੁਲਕਾਂ ਦੇ ਵਿੱਚ ਸੈਂਟਰ ਬਣਾਏ ਹੋਏ ਸੀ। ਇੱਕ ਸਟੇਜ ਤੇ ਤਾਂ 2 ਮਹੀਨੇ ਦੇ ਵਿੱਚ ਉਹਨਾਂ ਦੀ ਪਹਿਲੀ ਹਕੂਮਤ 2001 ਜਦੋਂ ਇਹਨਾਂ ਨੇ ਅਟੈਕ ਕੀਤਾ ਮੈਲਟ ਹੋ ਗਈ। ਲੇਕਿਨ ਕਿਵੇਂ ਉਹ ਖਲੋਤੇ, ਔਰ ਜਦੋਂ ਅੱਜ ਜਿਹੜੇ ਕਿ ਉਹਨਾਂ ਦੇ ਵੱਡੇ 5-7 ਲੀਡਰ ਨੇ ਜਿਨ੍ਹਾਂ ਦੇ ਨਾਂ ਔਰ ਹੁਣ ਉਹਨਾਂ ਦੇ ਬਾਇਓਗ੍ਰਾਫੀਸ ਦੁਨੀਆ ਦਾ ਮੀਡੀਆ ਲੱਭਣ ਔਰ ਲਿਖਣ ਤੇ ਲੱਗਾ ਹੋਇਆ, ਮੈਂ ਦੇਖ ਰਿਹਾ ਸੀ ਵੀ ਇਹ ਤਾਂ 2nd-3rd ਜਨਰੇਸ਼ਨ ਨੇ। ਕਈ ਉਹਨਾਂ 'ਚੋਂ ਕਿਸੇ ਦਾ ਦਾਦਾ ਜਿਹੜਾ ਉਹ 1980 ਵੇਲੇ ਸੋਵੀਅਤ ਯੂਨੀਅਨ ਦੇ ਖਿਲਾਫ ਲੜਿਆ ਸੀ ਮੁਜਾਹਿਦੀਨ, ਕੋਈ ਜਿਹੜਾ ਉਸ ਤੋਂ ਬਾਅਦ ਦੇ ਫੇਜ਼ 'ਚ ਲੜਿਆ, ਤਾਲਿਬਾਨ ਦੀ ਪਹਿਲੀ ਸਰਕਾਰ ਦਾ ਹਿੱਸਾ ਬਣਿਆ। ਕਈ ਜਿਹੜੇ ਨੇ ਇੱਕ ਜਿਹੜਾ ਜਿਹਦੇ 3 ਮੁੰਡੇ ਮਾਰੇ ਗਏ ਲੜਦੇ ਆ ਇਹ ਸਾਰੇ 'ਚ, ਉਹ ਹੁਣ ਤੁਸੀਂ ਉਹਨਾਂ ਨੂੰ ਜਿਹੜੇ 3 ਜਨਰੇਸ਼ਨਾਂ ਤੋਂ ਜਿਨ੍ਹਾਂ ਨੇ ਆਪਣੇ ਵਤਨ ਦੇ ਲਈ, ਇਹ ਨਹੀਂ ਹੈ ਉਹਦੇ 'ਚ ਦੂਸਰਾ ਐਲੀਮੈਂਟ ਵੀ ਵਾਰਲॉर्ड ਦੂਸਰਿਆਂ ਦਾ ਵੀ ਜ਼ਿਕਰ ਹੁੰਦਾ ਹੈ, ਲੇਕਿਨ ਉਹ ਇੱਕ ਵੱਖਰੀ ਕਹਾਣੀ ਹੈ। ਅਸੀਂ ਉਹਦੇ 'ਤੇ ਫੋਕਸ ਕਰੀਏ। ਜਿਵੇਂ ਮੈਂ ਕੱਲ ਆਪਣੇ ਐਡਰੈਸ ਦੇ ਵਿੱਚ ਵੀ ਇਹ ਕਿਹਾ ਸੀ ਕਿ ਸਾਡੇ ਗੁਰੂ ਸਾਹਿਬ ਨੇ ਹਦਾਇਤ ਕੀਤੀ ਹੋਈ ਹੈ, ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਇਹ ਨਹੀਂ ਹੈ ਵੀ ਅਸੀਂ ਤਾਲਿਬਾਨ ਦੀ ਹਰ ਗੱਲ ਨੂੰ ਐਂਡੋਰਸ ਕਰਦੇ ਹਾਂ, ਔਰ ਇਹ ਵੀ ਆ ਰਿਹਾ ਕਿ ਹੁਣ ਉਹ ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖ ਰਹੇ ਨੇ, ਪਰ ਮੈਂ ਗੱਲ ਉਸ ਡਿਫਾਇੰਸ, ਉਸ ਸਪਿਰਿਟ ਦੀ ਕਰ ਰਿਹਾ ਜਿਹੜੀ ਆਪਣੀ ਵਤਨ ਦੇ ਲਈ, ਆਪਣੀ ਆਜ਼ਾਦੀ ਦੇ ਲਈ, ਗੁਲਾਮੀ ਦੇ ਸੰਗਲ ਕੱਟਣ ਦੇ ਲਈ ਲਗਾਤਾਰਤਾ ਨਾਲ ਜਾਰੀ ਰਹੀ, ਔਰ ਜਿਨ੍ਹਾਂ ਨੂੰ ਲੱਭ ਕੇ ਜੇਲ੍ਹਾਂ 'ਚ ਤੁੰਨਿਆ ਗਿਆ, ਟਾਰਚਰ ਕੀਤਾ ਗਿਆ, ਯੂਨਾਈਟਿਡ ਨੇਸ਼ਨਸ ਤੋਂ ਲੈ ਕੇ ਹਰ ਮੁਲਕ ਦੇ ਆਪਣੇ ਮਹਿਕਮਿਆਂ ਨੇ ਉਹਨਾਂ ਨੂੰ ਦਹਿਸ਼ਤਗਰਦ ਐਲਾਨਿਆ, ਪਰ ਅਖੀਰ ਉਹਨਾਂ ਦੀ ਤਲਵਾਰ ਦਾ ਲੋਹਾ ਮੰਨਿਆ ਦੁਸ਼ਮਣ ਨੇ, ਉਹਨਾਂ ਨੂੰ ਹੀ ਉਹਨਾਂ ਲਿਸਟਾਂ 'ਚੋਂ ਕੱਢਿਆ
ਉਹਨਾਂ ਦੇ ਨਾਲ ਹੀ ਦੋਹਾ ਕਤਰ 'ਚ ਬੈਠ ਕੇ ਗੱਲਬਾਤ 4 ਸਾਲ ਪਹਿਲਾਂ ਦੀ ਸ਼ੁਰੂ ਹੋ ਗਈ ਜੀ ਔਰ ਕਿਵੇਂ ਫਰਵਰੀ 2020 ਦੇ ਵਿੱਚ ਅਮਰੀਕਾ ਨੇ ਜਿਹੜੀ ਆ ਅਮਨ ਸਮਝੌਤਾ ਉਹਨਾਂ ਦੇ ਨਾਲ ਕੀਤਾ, ਪੀਸ ਡੀਲ ਕੀਤੀ ਔਰ ਇਨ ਦਾ ਐਂਡ ਕਿਉਂਕਿ ਜਿਹੜਾ ਪੀਸ ਡੀਲ ਦੇ ਵਿੱਚ 3 ਫਰੀਕ ਸਨ, 3 ਧਿਰਾਂ ਸਨ, ਜ਼ਾਹਰ ਹੈ ਅਮਰੀਕਾ, ਤਾਲਿਬਾਨ ਔਰ ਇੱਕ ਜਿਹੜਾ ਅਸ਼ਰਫ ਗਨੀ ਜਿਸ ਨੂੰ ਥਾਪਿਆ ਸੀ। ਅਮਰੀਕਾ ਦਾ ਤਾਂ ਪਪਟ ਹੈ ਹੀ ਸੀ, ਅਮਰੀਕਾ ਨਾਲੋਂ ਜ਼ਿਆਦਾ ਇੰਡੀਆ ਦਾ ਹੋ ਗਿਆ, ਪੈਸੇ ਇਹਨਾਂ ਤੋਂ ਵੀ ਲੈਂਦਾ ਰਿਹਾ, ਉਹਨਾਂ ਤੋਂ ਵੀ ਲੈਂਦਾ ਰਿਹਾ। ਜਾਣ ਲੱਗੇ ਇਨ ਦਾ ਐਂਡ ਹਸ਼ਰ ਕੀ ਹੁੰਦਾ ਹੈ ਵੀ ਤੁੰਨ ਕੇ ਤੁਸੀਂ ਰੁਪਈਏ ਜਿਹੜੇ ਨੇ ਉਹ ਵੀ ਬਾਹਰ ਛੱਡ ਜਾਂਦੇ ਹੋ ਤਾਂ ਕੱਲ ਨੂੰ ਕੀ ਹੋਣਾ ਹੈ, ਇਹ ਤਾਂ ਵੱਖਰੀ ਗੱਲ ਹੈ। ਪਰ ਇਸ ਗੱਲ ਨੇ ਸਾਬਤ ਕੀਤਾ ਕਿ ਅਲਟੀਮੇਟਲੀ ਉਹਨਾਂ ਦੇ ਨਾਲ ਹੀ ਬੈਠ ਕੇ ਅਮਨ ਮੁਜ਼ਾਕਰਾਤ ਔਰ ਉਹਨਾਂ ਦੀਆਂ ਟਰਮਸ ਦੇ ਉੱਤੇ ਉਹਨੂੰ ਤੁਸੀਂ ਆਨਰੇਬਲ ਸਰੈਂਡਰ ਕਹਿ ਸਕਦੇ ਹੋ ਜੋ ਅਮਰੀਕਾ ਨੇ ਕੀਤਾ ਔਰ ਈਵਨ ਇਹਨਾਂ ਦੀ ਇਹ ਜ਼ਿੱਦ ਕਿ ਜੀ ਚਲੋ ਇਹ ਇਲੈਕਟਿਡ ਗਵਰਨਮੈਂਟ ਹੈ, ਇਹ ਸਾਰੇ ਦੇ ਨਾਲ ਤੁਸੀਂ ਘੱਟੋ ਘੱਟ ਇਹ ਮੰਨ ਲਓ, ਇਹਨਾਂ ਨੂੰ ਹਿੱਸਾ ਬਣਾ ਲਓ। ਉਹਨਾਂ ਨੇ ਕਿਹਾ ਜੀ ਠੀਕ ਹੈ, ਨੈਗੋਸ਼ੀਏਸ਼ਨ ਹੋਏਗੀ, ਅਸੀਂ ਨਾ ਵੀ ਜਿਹੜਾ ਹੈ ਉਹ ਐਮੀਰੇਟ ਅਫਗਾਨਿਸਤਾਨ ਦਾ ਨਾਂ ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ ਹੀ ਹੋਏਗਾ, ਇਹ ਨਹੀਂ ਸੀ ਚਾਹੁੰਦੇ। ਸੋ ਕਟਿੰਗ ਦਾ ਸਟੋਰੀ ਸ਼ਾਰਟ ਕਿ ਇਸ ਸਭ ਦੇ ਬਾਵਜੂਦ ਅਸ਼ਰਫ ਗਨੀ ਉਹ ਕਿਹਦਾ ਚੁੱਕਿਆ ਚੁਕਾਇਆ ਸੀ ਜਾਂ ਆਪਣਾ ਦਿਮਾਗ ਇੰਨਾ ਕਿ ਨਹੀਂ ਖਰਾਬ ਹੁੰਦਾ, ਉਹ ਹੈ ਤਾਂ ਇੰਡੀਆ ਦਾ ਹੀ ਸੀ। ਹੁਣ 3 ਮਹੀਨੇ ਪਹਿਲਾਂ ਵੀ ਜਿਹੜੀ ਡੀਲ ਨੂੰ ਆਫਰ ਕੀਤੀ ਗਈ ਤਾਲਿਬਾਨ ਵੱਲੋਂ, ਉਹਨੂੰ ਇਹ ਲੱਗਦਾ ਸੀ, ਉਹ ਤਾਂ ਇਹ ਕਹਿੰਦਾ ਸੀ ਅਸੀਂ ਤਿਆਰ ਹਾਂ। ਜਦੋਂ ਸਿਟੀ ਆਫਟਰ ਸਿਟੀ ਫਾਲ ਹੋ ਰਿਹਾ ਸੀ, ਉਹ ਕਹਿ ਰਿਹਾ ਸੀ ਨਹੀਂ ਸਾਨੂੰ ਨਹੀਂ ਹੈ ਕੋਈ ਵੀ, ਅਸੀਂ ਵਿਦਨ 6 ਮੰਥ ਅਸੀਂ ਵਕੇਟ ਕਰ ਲਾਂਗੇ। ਹੁਣ ਇਸ ਸਾਰੇ ਦੇ ਚੱਲਦੇ ਆਂ, ਬੇਸ਼ੱਕ ਅੱਜ ਉੱਥੇ ਕੀ ਹਾਲਾਤ ਨੇ ਇਹਦੇ ਤੇ ਵੀ ਅਸੀਂ ਪੰਛੀ ਝਾਤ ਮਾਰਾਂਗੇ, ਪਰ ਇਸ ਸਾਰੇ ਨੇ ਦੁਨੀਆ ਭਰ ਦੇ ਵਿੱਚ ਜਿਹੜੀਆਂ ਫਰੀडम ਮੂਵਮੈਂਟਸ ਨੇ ਆਉਣ ਵਾਲੇ ਪੀਰੀਅਡ 'ਚ ਉਹ ਐਨਰਜਾਈਜ਼ ਵੀ ਹੋਈਆਂ। ਸਾਊਥ ਏਸ਼ੀਆ 'ਚ ਦਾ ਕੀ ਇੰਪੈਕਟ ਹੋਏਗਾ ਉਹ ਵੀ ਅਸੀਂ ਗੱਲ ਕਰਾਂਗੇ। ਔਰ ਸਿੱਖ ਕੌਮ ਦੇ ਨਾਤੇ ਜ਼ਾਹਰ ਹੈ, ਕੱਲ ਦੀ ਮੈਂ ਆਪਣੇ ਨਿਊਯਾਰਕ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਤਾਲਿਬਾਨ ਨੂੰ ਮੁਬਾਰਕਬਾਦ ਦਿੱਤੀ, ਕੰਗ੍ਰੈਚੁਲੇਸ਼ਨ, ਕਿਉਂਕਿ ਹਮੇਸ਼ਾ ਇੱਕ ਗੱਲ ਦਾ ਧਿਆਨ ਰਹੇ ਔਰ ਆਪਣੇ ਲੋਕ ਕਈ ਵਾਰ ਇੱਕ ਛੋਟੇ ਲੈਵਲ ਤੇ ਸੋਚਦੇ ਨੇ, ਬਹਾਦਰ ਦਾ ਜਿਹੜਾ ਇਤਰਾਮ ਕਰਨਾ, ਬਹਾਦਰ ਨੂੰ ਬਹਾਦਰ ਕਹਿਣਾ, ਇਹ ਵੀ ਬਹਾਦਰ ਜ਼ਹਿਨੀਅਤ ਦੇ ਹਿੱਸੇ ਆਉਂਦਾ ਹੈ ਕਿ ਜਿੱਥੇ ਤੁਸੀਂ ਦੇਖਦੇ ਹੋ। ਔਰ ਸਾਡੇ ਲਈ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡੀ ਹੋਰ ਕੋਈ ਉਦਾਹਰਣ ਨਹੀਂ ਹੈ। ਔਰੰਗਜ਼ੇਬ ਦੀਆਂ ਫੌਜਾਂ ਦੇ ਨਾਲ ਲੜਦਿਆਂ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣਾਏ ਜਾਂਦੇ ਨੇ, ਹਜ਼ਾਰਾਂ ਸਿੰਘ ਸ਼ਹੀਦ ਹੁੰਦੇ ਨੇ, ਪਰ ਜਦੋਂ ਕਮਿਊਨੀਕੇਸ਼ਨ ਖੁੱਲ੍ਹਦੀ ਹੈ ਤੇ ਉਹ ਜੇ ਉਸ ਦੇ ਗੁਣ ਨੇ, ਉਸ ਦੀ ਬਹਾਦਰੀ, ਉਹਦੀ ਤਾਰੀਫ ਕਰਦੇ ਨੇ ਔਰ ਉਹਨੂੰ ਸ਼ੀਸ਼ਾ ਵੀ ਦਿਖਾਉਂਦੇ ਨੇ ਕਿ ਭਾਈ ਤੇਰੀ ਇਹ ਔਕਾਤ ਹੈ, ਤੂੰ ਇਹ ਹੈ। ਇਹ ਇੱਕ ਹਮੇਸ਼ਾ ਮੈਂ ਸਮਝਦਾ ਕਿ ਵੀ ਅਸੀਂ ਇੱਕ ਵੱਡਾ ਹਿੱਸਾ ਸਾਡਾ ਭਾਰਤੀ ਪ੍ਰੋਪੇਗੈਂਡੇ ਦੇ ਵਿੱਚ ਫਸਿਆ ਹੋਇਆ ਹੈ। ਬਿਲਕੁਲ। ਔਰ ਕਿਉਂਕਿ ਇੰਟਰਨੈਸ਼ਨਲ ਮੀਡੀਆ ਵੀ ਜਿਹੜਾ ਹੈ ਉਸੇ ਲਾਈਨ ਤੇ ਹੀ ਕਨਾਈਵ ਕਰ ਰਿਹਾ ਸੀ ਕਿ ਬਈ ਉਹਨਾਂ ਨੂੰ ਇੱਕ ਇੰਨਾ ਖੂੰਖਾਰ ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਕਾਬਲ ਲਿਆ ਬਿਨਾਂ ਕੋਈ ਫਾਇਰ ਕੀਤੇ, ਕੋਈ ਬਲੱਡ ਸ਼ੈਡਿੰਗ ਨਹੀਂ ਹੋਈ ਔਰ ਉਹਨਾਂ ਨੇ ਐਮਨੈਸਟੀ ਵੀ ਦਿੱਤੀ। ਇਹ ਨਹੀਂ ਹੈ ਵੀ ਅਸ਼ਰਫ ਗਨੀ ਦੌੜ ਗਿਆ ਜਾਂ ਡਿਪਲੋਮੈਟ ਦੌੜ ਗਏ ਜਾਂ ਅੱਧੇ 15 MP ਦੌੜ ਕੇ ਦਿੱਲੀ ਵੜ ਗਏ। ਉਹਨਾਂ ਨੇ ਕਿਹਾ ਜੀ ਐਮਨੈਸਟੀ, ਉਹ ਜਾ ਲੈਣ ਦਿੱਤੇ। ਉਹਨਾਂ ਨੇ ਕਿਹਾ ਕਿ ਜੀ ਅਸੀਂ ਆਪਣਾ ਬਿਲਕੁਲ ਕੋਈ ਨਹੀਂ ਚਾਹੁੰਦੇ, ਜਨਰਲ ਐਮਨੈਸਟੀ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਹੋਰ ਕੀ ਵਰਤਾਰਾ ਹੁੰਦਾ। ਪਰ ਇਸ ਦਾ ਜਿਹੜਾ ਸ਼ੈਡੋ ਹੈ ਪੋਜ਼ਿਟਿਵਲੀ ਉਹ ਸਾਡੇ ਸਾਰੀਆਂ ਹੀ ਰੈਲੀਜ਼ ਦੇ ਵਿੱਚ ਦੇਖਣ 'ਚ ਆਇਆ ਔਰ ਨਿਊਯਾਰਕ ਦੇ ਵਿੱਚ ਸਾਰੀਆਂ ਹੀ ਪੰਥਕ ਧਿਰਾਂ ਦੀ ਮੌਜੂਦਗੀ ਸੀ ਔਰ ਬੜਾ ਜ਼ੋਰਦਾਰ ਇਹ ਪ੍ਰੋਟੈਸਟ ਵੀ। ਔਰ ਖਾਲਿਸਤਾਨ ਦਾ ਝੰਡਾ ਉਹਨਾਂ ਤੋਂ, ਔਰ ਕੁਦਰਤੀ ਜਦੋਂ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਇੱਕ ਵੱਡੇ ਪੂਲ ਦੇ ਉੱਤੇ ਜਿਹੜਾ ਜ਼ਾਹਰ ਹੈ ਉਹਨਾਂ ਦੇ ਤੋਂ ਉੱਚਾ ਸੀ ਤੇ ਹਵਾ ਜ਼ੋਰ ਦੀ ਚੱਲੀ ਸਾਹਮਣੇ, ਉਹ ਦੇਖ ਸਕਦੇ ਸੀ। ਇੱਕ ਸਿੰਘ ਨੇ ਆ ਕੇ ਕਿਹਾ, ਕਹਿੰਦੇ ਹਵਾ ਚੱਲੀ ਔਰ ਲਪੇਟਿਆ ਗਿਆ ਤੇ ਇਧਰ ਜਿਹੜਾ ਚੜਿਆ ਔਰ ਕੁਝ ਮਿੰਟ ਬਾਅਦ ਫਿਰ ਹਵਾ ਆਈ, ਫਿਰ ਉਹ ਅਨਫਰਲ ਹੋਇਆ ਉਹਨਾਂ ਦਾ ਵੀ। ਤੇ ਮੈਂ ਕਿਹਾ ਜੀ ਇਹਨੂੰ ਹੀ ਤਾਂ ਪੰਜਾਬੀ 'ਚ ਕਹਿੰਦੇ ਵੀ ਸਫ ਵਲੇਟ ਦਿੱਤੀ ਕਿ ਵੀ ਜਿਹੜਾ ਹੁਣ ਸਫਾਂ ਬੈਠਣ ਲਈ ਹੁੰਦੀਆਂ ਨੇ ਤੇ ਜਦੋਂ ਤੁਸੀਂ ਕਿਸੇ ਦਾ ਉਹ ਜਿਹਨੂੰ ਕਹਿੰਦੇ ਨੇ ਜੁੱਲੀ ਬਸਤਾ ਚਕਾਣਾ ਹੁੰਦਾ ਤੇ ਤੁਸੀਂ ਉਹ ਸਫ ਵਲੇਟ ਦਿੰਦੇ ਹੋ, ਉਹਨੂੰ ਕਹਿੰਦਾ ਕਿ ਵੀ ਚਲੋ ਕੰਮ ਮੁੱਕ ਗਿਆ। ਤਾਂ ਮੈਂ ਕਿਹਾ ਜੀ ਇਹ ਜਿਹੜਾ ਕੁਦਰਤ ਦਾ ਮੈਸੇਜ ਆ ਵੀ ਇਹਨਾਂ ਦੀ ਹੁਣ ਸਫ ਵਲੇਟੀ ਜਾਣੀ ਆ। ਔਰ ਉਹ ਜਿਵੇਂ ਮੋਦੀ ਦੀ ਸਾਰੀ ਉਹਦੇ 'ਚ ਕੋਈ ਐਲਾਨ ਨਹੀਂ ਸੀ, ਕੋਈ ਦਮ ਨਹੀਂ ਸੀ ਉਹਦੇ ਸਾਰੇ 'ਚ, ਜਿਵੇਂ ਇੱਕ ਗਵਾਚੀ ਮੱਝ ਹੁੰਦੀ ਹੈ ਮੇਲੇ 'ਚ ਘੁੰਮਦੀ ਫਿਰਦੀ ਹੈ, ਆਪਣੇ ਵੱਲੋਂ ਤਾਂ ਬਹੁਤਿਆਂ ਨੂੰ ਲੱਗਦਾ ਵੀ ਇਹ ਕੀ ਹੈ, ਲੇਕਿਨ ਉਸ ਦਾ ਇਹ ਸੀ। ਸੋ ਅਸੀਂ ਜਿਹੜਾ
ਸਿੱਖਸ ਫਾਰ ਜਸਟਿਸ ਸਾਰੀਆਂ ਹੀ ਧਿਰਾਂ ਜਿਹੜੀਆਂ ਸ਼ਮੂਲੀਅਤ ਜਿਨ੍ਹਾਂ ਨੇ ਕੀਤੀਆਂ ਅੱਛਾ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਹੁਣ ਅਸੀਂ ਆਪਣੇ ਪੇਕੇ ਪਿੰਡ ਚੱਲੀਏ, ਵਾਸ਼ਿੰਗਟਨ ਡੀਸੀ ਜੀ ਇੰਡੀਅਨ ਐਮਬੈਸੀ ਦੇ ਬਾਹਰ। ਉਹਦੇ ਲਈ ਕਾਫੀ ਮਿਹਨਤ ਸਾਡੇ ਵੀਰਾਂ ਨੇ, ਸਰ ਬਲਵੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਹੋਰਾਂ ਨੇ ਕੀਤੀ। ਗੁਰਦੁਆਰਾ ਸਾਹਿਬਾਨ 'ਚ ਵੀ ਅਨਾਉਂਸਮੈਂਟਸ ਹੁੰਦੀਆਂ ਨੇ। ਜੀ ਔਰ ਖਾਸ ਤੌਰ ਤੇ ਮੈਂ ਭਾਈ ਸੰਤੋਖ ਸਿੰਘ ਜਿਹੜੇ ਆਪਣੀ ਟੀਮ ਦੇ ਨਾਲ ਇੰਡੀਆਨਾ ਤੋਂ ਡਰਾਈਵ ਕਰਕੇ ਆਏ, ਨਾਈਸ ਔਰ ਦਰਸ਼ਕ ਜਦੋਂ ਜੋ ਮੈਂ ਗੱਲ ਕਰ ਰਿਹਾ ਉਹ ਨਾਲ ਦੀ ਨਾਲ ਕੁਝ ਪਿਕਚਰਸ ਕੁਝ ਸ਼ਾਰਟ ਐਂਗਲਸ ਤੋਂ ਦੇਖ ਸਕਦੇ ਨੇ। ਜੀ ਔਰ ਬੇਸ਼ੱਕ ਲਾਸਟ ਮਿੰਟ ਹੀ ਅਪਰੋਚ ਕੀਤੀ ਗਈ ਡਾਕਟਰ ਫਾਈ ਨਾਲ, ਪਰ ਕਸ਼ਮੀਰੀ ਭਰਾਵਾਂ ਭੈਣਾਂ ਨੇ ਵੀ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕੀਤੀ। ਔਰ ਨਿਊਯਾਰਕ ਦੇ ਪ੍ਰੋਟੈਸਟ ਦੀ ਵੀ ਜਿਹੜੀ ਰੈਲੀ ਦੀ ਖਾਸੀਅਤ ਸੀ ਕਿ ਸਾਡੇ ਕਸ਼ਮੀਰੀ ਭਰਾ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਰਾਜਾ ਰਜ਼ਾਕ ਉਹ ਵੀ ਆਏ, ਔਰ ਜਦੋਂ ਫਿਰ ਜੁਆਇੰਟ ਨਾਅਰੇਬਾਜ਼ੀ ਹੁੰਦੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਸਟਰੈਂਥ ਹੁੰਦੀ ਹੈ। ਸੋ ਵਾਸ਼ਿੰਗਟਨ ਡੀਸੀ ਦੇ ਪ੍ਰੋਟੈਸਟ ਵੀ ਕਸ਼ਮੀਰੀ ਭਾਵੇਂ ਸਿੰਬੋਲਿਕ ਸੀ ਕਿਉਂਕਿ ਪਹਿਲਾਂ ਪਲਾਨ ਨਹੀਂ ਸੀ ਕੀਤਾ ਹੋਇਆ, ਉਹਨਾਂ ਨੇ ਆਲਰੇਡੀ 5 ਅਗਸਤ ਨੂੰ ਵੀ ਵਾਸ਼ਿੰਗਟਨ ਡੀਸੀ 'ਚ ਪ੍ਰੋਟੈਸਟ ਕੀਤਾ ਹੈ। ਸੋ ਇਹ ਜਿਹੜਾ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਣੀ ਕੋਈ ਵੀ ਇਵੈਂਟ ਬੜੀ ਇੰਪੋਰਟੈਂਟ ਹੈ ਕਿਉਂਕਿ ਬਾਕੀ ਥਾਵਾਂ ਤੇ ਤਾਂ ਕੌਂਸੂਲੇਟ ਨੇ, ਐਮਬੈਸੀ ਤਾਂ ਉਹਨਾਂ ਦੀ ਡੀਸੀ 'ਚ ਹੈ। ਇਸੇ ਤਰ੍ਹਾਂ ਅਸੀਂ ਸੈਨ ਫਰਾਂਸਿਸਕੋ ਉੱਥੋਂ ਦੀ ਮੇਰਾ ਖਿਆਲ ਹੈ ਕਲਿੱਪ ਵੀ ਹੈ, ਵੀਡੀਓ ਕਲਿੱਪ, ਔਰ ਉਹਦੇ 'ਚ ਵੀ ਵੱਡੀ ਗਿਣਤੀ 'ਚ ਗੁਰਦੁਆਰਾ ਕਮੇਟੀਆਂ, ਬੇ ਏਰੀਏ ਦੀ ਸਿੱਖ ਸੰਗਤ, ਸਿੱਖ ਯੂਥ ਆਫ ਅਮਰੀਕਾ ਔਰ ਬਾਕੀ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈ। ਔਰ ਇਸੇ ਤਰ੍ਹਾਂ ਸ਼ਿਕਾਗੋ 'ਚ ਨਾ ਸਿਰਫ ਸ਼ਿਕਾਗੋ ਦੀ ਸੰਗਤ ਹੁੰਦੀ ਹੈ, ਇੰਡੀਆਨਾ ਤੋਂ ਸਿੱਖ ਸੰਗਤਾਂ ਜੁਆਇਨ ਕਰਦੀਆਂ, ਔਰ ਕਲਾਮਾਜ਼ੂ ਤੋਂ ਭਾਈ ਗੁਰਦੇਵ ਸਿੰਘ ਆਪਣੀ ਪੂਰੀ ਟੀਮ ਦੇ ਨਾਲ ਡਰਾਈਵ ਕਰਕੇ ਗਏ। ਕਿਉਂਕਿ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਇਹ ਉਤਸ਼ਾਹ 2-3 ਘੰਟੇ ਟ੍ਰੈਫਿਕ ਦੇ ਆਵਰ 'ਚੋਂ ਵੀ ਨਿਕਲ ਕੇ ਜਾਣਾ ਹੋਣਾ, ਲੇਕਿਨ ਇਹ ਹਰ ਥਾਂ ਤੇ ਮੈਸੇਜ ਹੈ। ਔਰ ਇਵੇਂ ਹੀ ਹਿਊਸਟਨ ਦੀ ਬੇਸ਼ੱਕ ਮੇਰਾ ਖਿਆਲ ਹੈ ਕਲਿੱਪ ਤਾਂ ਕੋਈ ਨਹੀਂ ਆਈ ਅਜੇ, ਲੇਕਿਨ ਜਿਹੜਾ ਉਹ ਵੀ ਆਨਲਾਈਨ ਸੀ ਕਿ ਉਹਨਾਂ ਨੇ ਪ੍ਰੋਟੈਸਟ ਇਸ ਦੇ ਉੱਤੇ ਕਰਨਾ। ਔਰ ਹੁਣ ਅਸੀਂ ਗੱਲ ਕਰੀਏ ਕੈਨੇਡਾ 'ਚ, ਜਿੱਥੇ ਵੈਸਟ ਕੋਸਟ ਤੇ ਤਾਂ ਐਕਟੀਵਿਟੀ ਹੁੰਦੀ ਹੈ, ਈਸਟ ਕੋਸਟ ਦੇ ਉੱਤੇ ਖਾਸ ਤੌਰ ਤੇ ਸਾਡੇ ਵੀਰ ਸਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਲਾਈਕ ਪਿਲਰ ਨੇ ਖਾਲਿਸਤਾਨ ਦੀ ਇਹ ਸਾਰੀ ਤਹਿਰੀਕ ਦੇ ਪਿਛਲੀਆਂ ਲਗਭਗ 4 ਦਹਾਈਆਂ ਤੋਂ ਹੀ, ਔਰ ਵੀਰ ਮਨਵੀਰ ਸਿੰਘ ਜਿਹੜੇ ਸਾਡੇ ਬਿਊਰੋ ਚੀਫ ਨੇ TV 84 ਦੇ ਮੌਂਟਰੀਅਲ ਬੇਸਡ। ਸੋ 2 ਇਵੈਂਟਸ ਜਿਹੜੀਆਂ ਨੇ ਉਹ ਰੱਖੀਆਂ ਹੋਈਆਂ ਸੀ। ਇੱਕ ਜਿਵੇਂ ਅਸੀਂ ਅਨਾਉਂਸ ਵੀ ਕੀਤਾ ਸੀ ਕਿ ਮਿਸੀਸਾਗਾ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਬੜਾ ਜ਼ੋਰਦਾਰ ਜਿਹੜਾ ਉਹ ਪ੍ਰੋਟੈਸਟ ਕੀਤਾ, ਔਰ ਇਹ ਇਸ ਦੇ ਵਿੱਚ ਕਾਫੀ ਵੱਡੀ ਗਿਣਤੀ ਸ਼ਮੂਲੀਅਤ ਕਸ਼ਮੀਰੀ ਕੈਨੇਡੀਅਨਸ ਵੀ ਸੀ, ਦੂਸਰੀਆਂ ਮਾਈਨੋਰਟੀ ਸੀ। ਪੈਰਾਮਾਊਂਟ ਫਾਈਨ ਫੂਡ ਸੈਂਟਰ ਮਿਸੀਸਾਗਾ ਦੇ ਵਿੱਚ ਹੋਇਆ, ਔਰ ਇਸ ਦੀ ਵੀ ਕਲਿੱਪ ਜਿਹੜੇ ਨੇ ਜਾਂ ਪਿਕਚਰਸ ਦਰਸ਼ਕ ਦੇਖ ਰਹੇ ਨੇ। ਔਰ ਦੂਸਰਾ ਜਿਹੜਾ ਖਾਸ ਤੌਰ ਤੇ ਹਾਈ ਕਮਿਸ਼ਨ ਆਟਵਾ ਇਹਨਾਂ ਦਾ ਉਹਦੇ ਬਾਹਰ, ਔਰ ਉਹਨਾਂ ਦਾ ਕੁਛ ਦੇਰ ਤੱਕ ਤਿਰੰਗੇ ਦਾ ਡੰਡਾ ਹੀ ਖੜਾ ਰਿਹਾ, ਝੰਡਾ ਨਹੀਂ ਨਜ਼ਰ ਆਇਆ। ਔਰ ਵੀਰ ਮਨਵੀਰ ਸਿੰਘ ਨੇ ਲਿਖਿਆ ਸੀ ਕਿ ਵੀ ਮੂਮੈਂਟ ਆਫ ਦਾ ਡੇ, ਮੈਂ ਕਹਿੰਦਾ ਇਹ ਮੂਮੈਂਟ ਆਫ ਦਾ ਈਅਰ। ਇਹ ਉਸ ਗੱਲ ਦੀ ਯਾਦ ਦਾ ਹਾਨੀ ਹੈ ਕਿ ਜਿਵੇਂ ਅਸੀਂ ਇੱਥੇ ਕਿਹਾ ਵੀ ਉਹਨਾਂ ਦੀ ਸੱਫ ਵਲੇਟੀ ਗਈ, ਝੰਡਾ ਉੱਪਰ ਨੂੰ ਜਾ ਰਿਹਾ। ਔਰ ਇਸ ਮੌਕੇ ਵੀਰ ਸੁਖਵਿੰਦਰ ਸਿੰਘ ਹੰਸਰਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਨੇ, ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਇੰਡੀਆ ਜਿਹੜਾ ਹੈ ਇਹਨੇ ਜੋ ਸਿੱਖਾਂ ਨਾਲ ਮਾਈਨੋਰਟੀਜ਼ ਨਾਲ ਕੀਤਾ ਹੈ ਇਹ ਬਲੈਕ ਡੇ ਹੈ। ਅਸੀਂ we urge India to hold plebiscite in Kashmir and support the Khalistan referendum to resolve these long standing issues। ਫਿਰ ਉਹਨਾਂ ਨੇ ਚਾਰਟਰ ਆਫ ਹਿਊਮਨ ਰਾਈਟਸ ਦੀ ਗੱਲ ਕੀਤੀ ਹੈ, ਚਾਰਟਰ ਆਫ ਯੂਨਾਈਟਿਡ ਨੇਸ਼ਨਸ ਦੀ, ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜਾ ਇਹ ਬੇਸਿਕ ਹੱਕ ਹੈ ਔਰ ਇਹ ਸਭ ਨੂੰ ਮਿਲਣਾ ਚਾਹੀਦਾ। ਔਰ ਸਿੱਖ ਕੌਮ ਇਸ ਦੇ ਲਈ ਜਿਹੜੀ ਹੈ ਉਹ ਸਟਰਗਲ ਕਰ ਰਹੀ ਹੈ। ਸੋ ਅਸੀਂ ਹੋਰ ਵੀ ਥਾਵਾਂ ਤੇ ਰਿਪੋਰਟਸ ਤਾਂ ਲੰਡਨ ਔਰ ਫਰੈਂਕਫਰਟ ਔਰ ਪਰਥ ਆਸਟ੍ਰੇਲੀਆ ਦੇ ਵਿੱਚ, ਸਭ ਤੋਂ ਪਹਿਲਾਂ ਤਾਂ ਪਰਥ 'ਚ ਹੋਇਆ ਕਿਉਂਕਿ ਟਾਈਮ 13.5-14 ਘੰਟੇ ਅੱਗੇ ਹੈ। ਸੋ ਉੱਥੇ ਵੀ ਸਾਡੇ ਪੂਰੇ ਹੀ ਜਿਹੜੇ ਵੀਰ ਨੇ, ਮੈਂ ਬਹੁਤ ਵਾਰ ਜੇ ਇੱਕ ਦਾ ਨਾਂ ਲਵਾਂ ਫਿਰ ਮੈਨੂੰ ਹੁੰਦਾ ਵੀ ਦੂਸਰਿਆਂ ਨੂੰ ਲੱਗੇਗਾ, ਨਹੀਂ ਹੈ ਸਾਰੇ। ਔਰ ਮੈਂ ਖਾਸ ਤੌਰ ਤੇ ਸਮਝਦਾ ਵੀ ਜਿਸ ਜ਼ੀਲ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਸਿੱਖ ਯੂਥ ਲੱਗਾ ਹੋਇਆ, ਉਹਨਾਂ ਨੇ ਜਿਹੜੀ ਉੱਥੇ ਸੈਂਸਸ ਚੱਲ ਰਹੀ ਹੈ ਉਹਦੇ 'ਚ ਗਿਣਤੀ ਕਰਵਾਉਣ, ਪੰਜਾਬੀ ਜ਼ਬਾਨ ਰਖਾਉਣ, ਔਰ ਇਸ ਵੇਲੇ ਇੰਡੀਅਨ ਮਿਸ਼ਨਸ ਦਾ ਸਭ ਤੋਂ ਜ਼ਿਆਦਾ ਜ਼ੋਰ ਜੇ ਕਿਤੇ ਲੱਗਾ ਹੋਇਆ ਕਿਉਂਕਿ ਅਮਰੀਕਾ, ਕੈਨੇਡਾ, ਇੰਗਲੈਂਡ ਦਾ ਤਾਂ ਉਹਨਾਂ ਨੇ ਪ੍ਰੋਫਾਈਲ 4 ਦਹਾਕਿਆਂ ਤੋਂ ਬਣਾਏ ਹੋਏ ਸੀ, ਉਹਨਾਂ ਨੂੰ ਪਤਾ ਹੈ ਕਿ ਇਹਨੂੰ ਕਿੱਥੇ ਕੰਟਰੋਲ ਕਰਨਾ ਹੈ।
ਲੇਕਿਨ ਇਹ ਆਸਟ੍ਰੇਲੀਆ ਦੇ ਵਿੱਚ ਜਿਹੜੀ ਨਵੀਂ ਵੇਵ ਔਰ ਜਿਹਦੇ ਨਾਲ ਪੂਰਾ ਜੋਸ਼ੋ ਖਰੋਸ਼ ਵਾਲੇ ਨੌਜਵਾਨ ਨੇ, ਉੱਥੇ ਇਹ ਵਾਇਲੈਂਟਲੀ ਵੀ ਉਹਨੂੰ ਜਿਹੜਾ ਹੈ ਉਸ ਸਿੱਖ ਡਾਈਸੈਂਟ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਪਰਥ ਦੇ ਵਿੱਚ ਜਿਹੜੀ ਐਕਟੀਵਿਟੀ ਆਉਣ ਵਾਲੇ ਪੀਰੀਅਡ ਸਾਡੇ ਕੋਲ ਰਿਪੋਰਟ ਆਏਗੀ, ਅਸੀਂ ਉਹਨੂੰ ਹੋਰ ਡੀਟੇਲ ਦੇ ਵਿੱਚ ਡਿਸਕਸ ਕਰਾਂਗੇ। ਅੱਛਾ। ਔਰ ਸੰਡੇ ਇਹੀ ਪ੍ਰੋਟੈਸਟ ਸੀ, ਜ਼ਾਹਰ ਹੈ 11 ਤੋਂ 2 ਤੱਕ। ਔਰ ਫਿਰ ਜਿਹੜੀ ਹੈ ਸਾਡੀ ਟੀਮ ਹੁਣ ਜਦੋਂ ਅਸੀਂ ਅੱਜ ਤਾਲਿਬਾਨ ਦੀ ਸਕਸੈਸ ਦੀ ਗੱਲ ਕਰ ਰਹੇ ਹਾਂ ਤੇ ਫਿਰ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਇਹ ਗੱਲ ਵੀ ਯਾਦ ਆਉਣੀ ਚਾਹੀਦੀ ਹੈ ਜਿਹੜੀ ਗੁਰੂ ਕਲਗੀਧਰ ਪਾਤਸ਼ਾਹ ਦਾ ਫਰਮਾਨ ਹੈ ਕਿ ਸ਼੍ਰੀ ਮੁਖਵਾਕ ਭੰਨਿਓ ਗਰੀਬ ਨਵਾਜ ਪਾਤਸ਼ਾਹੀ 10ਵੀਂ शस्त्रन के अधीन है राज, बिल्कुल को किसी को राज न दे हैं जो ले हैं निज बल से ले। कि कोई ਤੁਹਾਨੂੰ ਟਰੇ ਤੇ ਰੱਖ ਕੇ ਰਾਜ ਨਹੀਂ ਦਿੰਦਾ, ਤੁਸੀਂ ਤਾਕਤ ਦੇ ਨਾਲ, ਤਾਕਤ ਹਥਿਆਰਾਂ ਦੀ ਹੈ। ਔਰ ਕਿਰਪਾਨ ਤਾਂ ਸਾਡੇ ਵਜੂਦ ਦਾ ਹਿੱਸਾ ਹੈ। ਔਰ ਜਿਹੜਾ ਜੇ ਮਾਰਸ਼ਲ ਆਰਟਸ ਲਫ਼ਜ਼ ਅੱਜ ਕਾਮਨ ਯੂਜ਼ ਹੁੰਦਾ ਹੈ, ਮੈਂ ਬਹੁਤਾ ਕੰਫਰਟੇਬਲ ਤਾਂ ਨਹੀਂ ਹੁੰਦਾ ਇਸ ਲਫ਼ਜ਼ ਨਾਲ, ਕਿਉਂਕਿ ਇਹ ਤਾਂ ਤੁਹਾਡਾ ਜਸਟਿਸ ਲਈ ਖਲੋਣਾ, ਇਹ ਸਿਰਫ ਇੱਕ ਆਰਟ ਨਹੀਂ, ਇਹ ਤੁਹਾਡਾ ਵਜੂਦ ਹੈ, ਇਹ ਤੁਹਾਡੀ ਰੂਹਾਨੀ ਸਫ਼ਰ ਹੈ। ਲੇਕਿਨ ਗੱਤਕਾ ਕਿਉਂਕਿ ਜ਼ਾਹਰ ਹੈ ਕਿ ਪੈਂਤੜਾ ਗੱਤ ਇਹ ਲਫ਼ਜ਼ ਦੇ ਨਾਲ ਜਿਹੜਾ ਜਿਹਦੇ 'ਚ ਸਵਰਡਸਮੈਨਸ਼ਿਪ ਜਿਹਨੂੰ ਕਹਿੰਦੇ ਨੇ, ਉਹ ਸਾਡੇ ਵਜੂਦ ਦਾ ਹਿੱਸਾ ਰਹੀ ਹੈ। ਅਮਰੀਕਾ, ਕੈਨੇਡਾ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਪਿਛਲੇ 2 ਦਹਾਕਿਆਂ 'ਚ ਇਸ ਨੂੰ ਕਾਫੀ ਬਲ ਮਿਲਿਆ, ਕਾਫੀ ਤਾਕਤ ਮਿਲੀ ਹੈ। ਔਰ ਮੈਂ ਸਮਝਦਾ ਕਿ ਜਿਨ੍ਹਾਂ ਵੀ ਨੌਜਵਾਨਾਂ ਨੇ ਜਿਹੜੇ ਪੰਜਾਬ ਤੋਂ ਆਏ, ਸੰਘਰਸ਼ ਦਾ ਹਿੱਸਾ ਸਨ, ਉਹਨਾਂ ਨੇ ਦੇਖਿਆ ਵੀ ਇੱਥੇ ਬੱਚੇ ਬੱਚੀਆਂ ਜਿਹੜੇ ਗਵਾਚੇ ਜਿਹੇ ਨੇ ਕਲਚਰ ਦੇ ਵਿੱਚ, ਉਹਨਾਂ ਨੂੰ ਸਿੱਧਾ ਰੂਹਾਨੀਅਤ ਰਾਹੀਂ, ਤੁਸੀਂ ਗੁਰਬਾਣੀ ਰਾਹੀਂ ਜੋੜਨਾ ਸੌਖਾ ਨਹੀਂ ਹੈ। ਲੇਕਿਨ ਉਹਨਾਂ ਨੂੰ ਇਹ ਮਾਰਸ਼ਲ ਆਰਟਸ ਔਰ ਇਹ ਪਸੰਦ ਵੀ ਹੈ ਔਰ ਬਾਣਾ ਵੀ ਕਲਰਫੁਲ ਹੁੰਦਾ ਹੈ। ਸੋ ਉਹਨਾਂ ਨੇ ਥਾਂ ਥਾਂ ਗੱਤਕੇ ਦੀ ਟ੍ਰੇਨਿੰਗ ਗੁਰਦੁਆਰਿਆਂ ਰਾਹੀਂ, ਇੰਡੀਵਿਜੂਅਲ ਦੂਜੇ, ਔਰ ਹੁਣ ਇਹ ਹੈ ਵੀ ਇੱਕ ਐਨੂਅਲ ਕੰਪੀਟੀਸ਼ਨ ਦੇ ਤੌਰ ਦੇ ਉੱਤੇ ਜਿਹਨੂੰ ਅਖਾੜਾ ਕਹਿੰਦੇ ਨੇ, ਜੰਗ ਅਖਾੜਾ, ਕਿ ਅਖਾੜੇ 'ਚ ਉਤਰੋ। ਔਰ ਉਹਦੇ 'ਚ ਇੰਨੀਆਂ ਟੀਮਾਂ ਹੁੰਦੀਆਂ ਨੇ। ਹੁਣ ਇਹ ਜਿਹੜੇ 'ਚ ਅਸੀਂ ਪਾਰਟਿਸਿਪੇਟ ਕੀਤਾ, ਔਰ ਜੇ ਸ਼ਾਟ ਉਹਨਾਂ ਦੇ ਕੋਲ, ਸਾਡੀ ਟੀਮ ਦੇ ਕੋਲ ਹੋਣ ਤਾਂ ਦਿਖਾ ਸਕਦੇ ਨੇ, ਮੈਨੂੰ ਨਹੀਂ ਪਤਾ ਵੀ ਉਹਨਾਂ ਨੂੰ ਮਿਲਿਆ ਜਾਂ ਨਹੀਂ। ਹਾਂ, ਤੇ ਇਹਦੇ 'ਚ 2 ਦਿਨ ਦਾ ਇਹ 7ਵਾਂ ਉਹਨਾਂ ਦਾ ਐਨੂਅਲ ਜੰਗ ਸੀ। ਔਰ ਉਹਦੇ 'ਚ ਪਾਰਟਿਸਪੈਂਟ 4 'ਚ ਫਿਰ 7-8 ਸਟੇਟਾਂ ਤੋਂ, ਇੰਡੀਆਨਾ ਤੋਂ, ਕੈਲੀਫੋਰਨੀਆ ਤੋਂ, ਓਕਲਹੋਮਾ ਤੋਂ, DC ਤੋਂ, ਮੈਰੀਲੈਂਡ ਤੋਂ। ਔਰ 2 ਦਿਨ ਉਹ ਚੱਲਦਾ ਰਿਹਾ। ਤੁਸੀਂ ਉਹ ਤੋਂ ਅੰਦਾਜ਼ਾ ਲਾਓ ਕਿੰਨੇ, ਔਰ ਨੌਜਵਾਨ ਬੱਚੇ ਵੀ, ਬੱਚੀਆਂ ਵੀ। ਔਰ ਜਿਵੇਂ ਉਹ ਟ੍ਰੇਨਿੰਗ ਦੇ ਨਾਲ ਕਿਰਪਾਨ ਚਲਾਉਣਾ, ਬੇਸ਼ੱਕ ਸੋਟੀਆਂ ਦੇ ਸਹਾਰਾ ਹੀ ਗੱਤਕਾ ਹੈਗਾ, ਲੇਕਿਨ ਉਹ ਕਰਦੇ ਨੇ ਔਰ ਰਿਮਾਰਕੇਬਲ ਸੀ। ਔਰ ਉਹਦੇ 'ਚ ਉਹਨਾਂ ਨੇ ਦਿਖਾ ਰਹੇ, ਹਾਂ, ਬਹੁਤ ਚੰਗੇ ਅੰਦਾਜ਼ ਦੇ ਵਿੱਚ ਕੀਤਾ। ਸਾਨੂੰ ਵੀ ਉਹਨਾਂ ਨੇ ਜਿਹੜਾ ਉਹ ਆਨਰ ਦਿੱਤਾ ਉਹਨਾਂ ਨੂੰ ਐਡਰੈਸ ਕਰਨ ਦਾ, ਜਦੋਂ ਚੱਲ ਰਿਹਾ ਹੁੰਦਾ ਕੰਪੀਟੀਸ਼ਨ, ਫਾਈਨਲ ਮੈਚ ਤੋਂ ਪਹਿਲਾਂ ਵਿਚਕਾਰ ਜਦੋਂ ਗੈਪ ਸੀ। ਤੇ ਮੈਂ ਤਾਂ ਇਹੀ ਕਿਹਾ, ਮੈਂ ਕਿਹਾ ਜੀ ਇਹੀ ਗੱਲ, ਜੇ ਅਸੀਂ ਜਿਹੜੀਆਂ ਕੌਮਾਂ ਅਣਖ ਔਰ ਗੈਰਤ ਨਾਲ ਜਿਉਣਾ ਚਾਹੁੰਦੀਆਂ ਨੇ, ਉਹਨਾਂ ਦੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੁੰਦਾ। ਬੇਸ਼ੱਕ ਇਹ ਲਾਸਟ ਰਿਜ਼ੋਰਟ ਹੈ। 10ਵੇਂ ਪਾਤਸ਼ਾਹ ਦਾ ਇਹ ਫਰਮਾਨ ਹੈ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜਦੋਂ ਇਨਸਾਫ ਲੈਣ ਲਈ ਹੋਰ ਸਾਰੇ ਰਸਤੇ ਬੰਦ ਹੋ ਜਾਣ ਤੇ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ, ਤਲਵਾਰ ਨੂੰ ਹੱਥ 'ਚ ਲੈਣਾ, ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ। ਉਹਨਾਂ ਤੇ ਇਹ ਲਾਜ਼ਮ ਹੁੰਦਾ ਹੈ ਕਿ ਉਹ ਜਸਟਿਸ ਲੈਣ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਗੱਲ ਜੇ ਅੱਜ ਦੇ ਪੀਰੀਅਡ 'ਚ ਦੇਖਣੀ ਹੋਏ ਤੇ ਫਿਰ ਇਹ ਜਦੋਂ ਮੈਂ ਕਿਹਾ ਵੀ 15 ਅਗਸਤ ਨਾਲ ਕਿੰਨਾ ਕੁਝ ਕੋਇਨਸਾਈਡ ਹੋ ਰਿਹਾ। ਇੱਕ ਪਾਸੇ ਸਟੋਰੀ ਆਫ ਬਿਟਰੇਅਲ ਹੈ ਸਾਡੇ ਨਾਲ, ਜੋ 75 ਸਾਲਾਂ ਜਿਹਨਾਂ 74-75 ਸਾਲਾਂ ਜੋ ਬੇਵਫਾਈਆਂ ਇੰਡੀਅਨ ਸਿਸਟਮ ਨੇ ਕੀਤੀਆਂ। ਫਿਰ ਅਸੀਂ ਦੂਸਰੇ ਪਾਸੇ ਵਿਕਟਰੀਜ਼ ਵੀ ਦੇਖ ਰਹੇ ਹਾਂ ਕਿ ਕਿਵੇਂ ਤਾਲਿਬਾਨ ਨੇ, ਜਿਹੜਾ ਤਾਲਿਬਾਨ ਦਾ ਮਤਲਬ ਹੀ ਜਿਹੜਾ ਤਾਲਿਬੇ ਇਲਮ ਹੁੰਦਾ, ਤਾਲਿਬ ਸਟੂਡੈਂਟ ਨੂੰ ਕਹਿੰਦੇ ਨੇ, ਜਿਹੜਾ ਉਹਦਾ ਪਲੂਰਲ ਹੈ ਉਹ ਤਾਲਿਬਾਨ ਬਣਦਾ। ਤੇ ਸਿੱਖ ਸੀਕਰ ਆਫ ਦਾ ਟਰੂਥ ਹੈ। ਔਰ ਇਨਸਾਫ ਲੈਣ ਦੇ ਲਈ ਸਾਨੂੰ ਤਾਂ ਕੋਈ ਝਿਜਕ ਨਹੀਂ ਹੈ। ਰਾਦਰ ਤਾਂ ਸਾਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਬਿਨਾਂ ਸ਼ਸਤਰੰਗ ਨਰੰਗ ਭੇਡ ਜਾਨੰਗ, ਕਿ ਵੀ ਜੇ ਬੰਦੇ ਦੇ ਕੋਲ ਸ਼ਸਤਰ ਨਹੀਂ ਹੈ, ਹਥਿਆਰ ਨਹੀਂ ਹੈ, ਤਾਂ ਉਹ ਸਮਝੋ ਭੇਡ ਹੈ। ਸੋ ਅਸੀਂ ਬਹੁਤ ਕੁਝ ਭੁੱਲੇ ਹਾਂ, ਇਸ ਕਰਕੇ ਸ਼ਾਇਦ ਸਾਡੀ ਖੱਜਲ ਖੁਆਰੀ ਵੀ ਹੈ। ਔਰ ਮੈਂ ਘੜੀ ਵੱਲ ਵੀ ਦੇਖ ਰਿਹਾ ਕਿ ਹੁਣ ਇਸ ਸਾਰੇ ਪੀਰੀਅਡ 'ਚ
ਦੋ ਚੀਜ਼ਾਂ ਬੜੀਆਂ ਕਲੀਅਰ ਨੇ। ਪਹਿਲਾਂ ਤਾਂ ਹੁੰਦਾ ਕਿ ਕੌਣ ਜਿੱਤਿਆ ਕੌਣ ਹਾਰਿਆ, ਅੱਛਾ ਤੇ ਜਿਹੜਾ ਹਾਰਨ ਵਾਲਾ ਹੈ ਜੋ ਇਹ ਕਹਿੰਦਾ ਹੈ, ਅਫਗਾਨ ਪ੍ਰੈਜ਼ੀਡੈਂਟ ਅਸ਼ਰਫ ਗਨੀ ਸੇਜ਼ ਤਾਲਿਬਾਨ ਹੈਜ਼ ਵਨ ਐਜ਼ ਮਿਲੀਟੈਂਟ ਸੈਂਟਰ ਕਾਬੁਲ। ਇਹ AFP ਦੀ ਖਬਰ ਹੈ, ਉਹਨਾਂ ਦੀ ਨਿਊਜ਼ ਏਜੰਸੀ ਦੀ, ਔਰ ਉਹਦੇ 'ਚ ਉਹਨੇ ਮੰਨਿਆ। ਹੁਣ ਦੂਜਾ ਹੁੰਦਾ ਜਿਹੜਾ ਵਿਕਟੋਰੀਅਸ ਹੈ, ਉਹ ਆਪਣੀ ਵਿਕਟਰੀ ਡਿਕਲੇਅਰ ਕਰੇ। ਤਾਲਿਬਾਨ ਡਿਕਲੇਅਰਸ ਵਾਰ ਇਜ਼ ਓਵਰ ਐਜ਼ ਪ੍ਰੈਜ਼ੀਡੈਂਟ ਐਂਡ ਡਿਪਲੋਮੈਟਸ ਫਲੀ ਕਾਬੁਲ। ਉਹ ਦੌੜ ਰਹੇ ਨੇ, ਉਹਨਾਂ ਨੇ ਕਿਹਾ ਜੀ ਬਸ ਮੁੱਕ ਗਿਆ ਕੰਮ, ਐਮਨੈਸਟੀ ਹੈ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋਏਗਾ, ਦਫ਼ਤਰਾਂ ਵਾਲੇ ਦਫ਼ਤਰਾਂ 'ਚ ਜਾਣ, ਬੱਚੇ ਬੱਚੀਆਂ ਸਕੂਲਾਂ 'ਚ ਜਾਣ। ਔਰ ਉਸ ਸਾਰੇ 'ਚ ਜਿਹੜਾ ਹੈ ਉਹਨਾਂ ਨੇ ਨਾਲ ਦੇ ਨਾਲ, ਜਿਵੇਂ ਮੈਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹਨਾਂ ਦੀ ਸਟੇਟਮੈਂਟ ਕੋਟ ਕੀਤੀ ਹੈ, ਉਹਨਾਂ ਨੇ ਅਫਗਾਨਸ ਹੈਵ ਬ੍ਰੋਕਨ ਸ਼ੈਕਲਸ ਆਫ ਸਲੇਵਰੀ। ਪਾਕਿਸਤਾਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੇ ਗੁਲਾਮੀ ਦੀਆਂ ਜੰਜੀਰਾਂ ਕੱਟ ਦਿੱਤੀਆਂ ਨੇ। ਔਰ ਅਜੇ ਹਫਤਾ ਪਹਿਲਾਂ ਇੰਡੀਆ, ਕਿਉਂਕਿ ਨਵਾਂ ਅਗਸਤ ਮਹੀਨੇ 'ਚ UN ਸਿਕਿਉਰਿਟੀ ਕੌਂਸਲ ਦਾ ਪ੍ਰੈਜ਼ੀਡੈਂਟ ਬਣਿਆ ਸੀ, ਤੇ ਇਹਨੇ ਕਰਕੇ ਇੱਧਰ ਉੱਧਰ ਮਤ ਰੈਕਗਨਾਈਜ਼ ਕਰੋ ਕਿਸੇ ਨੂੰ, ਤਾਲਿਬਾਨ ਇਹ ਪਾਕਿਸਤਾਨ ਨੂੰ ਸੱਦਿਆ ਹੀ ਨਹੀਂ ਸੀ ਗਿਆ। ਹੁਣ ਦਿਲਚਸਪ ਗੱਲ ਇਹ ਹੈ ਕਿ ਵੀ ਇਸ ਹਫਤੇ ਦੇ ਵਿੱਚ ਤਬਦੀਲੀ ਇਹ ਹੋਈ ਕਿ ਉਹੀ ਜਿਹੜੇ ਅਫਗਾਨਾਂ ਦੇ UN ਵਿਚਲੇ ਰਿਪਰੈਜ਼ੈਂਟੇਟਿਵ ਅਫਗਾਨ ਅਸ਼ਰਫ ਗਨੀ ਦੀ ਹਕੂਮਤ ਦੇ, ਇਹ ਕਹਿੰਦੇ ਸੀ ਜੀ ਤਾਲਿਬਾਨ ਇਹ ਕਰ ਰਹੇ ਨੇ ਉਹ ਕਰ ਰਹੇ ਨੇ, ਇਹਨਾਂ ਨਾਲ ਕੋਈ ਨੈਗੋਸ਼ੀਏਟ ਨਾ ਹੋਏ, ਉਹੀ ਸਾਰਿਆਂ ਨੇ ਆਪਣੀਆਂ ਸਾਈਡ ਸ਼ਿਫਟ ਕਰ ਰਹੇ ਹੋ, ਕਹਿਣਾ ਜੀ ਤਾਲਿਬਾਨ ਨੂੰ ਰੈਕਗਨਾਈਜ਼ ਕਰੋ। ਔਰ ਦੂਜਾ, ਔਰ ਉਹਨਾਂ ਦੀ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ ਉਹਨਾਂ ਦੀ UN ਸਿਕਿਉਰਿਟੀ ਕੌਂਸਲ ਦੀ ਵਰਚੁਅਲ ਇਸ ਦੇ ਉੱਤੇ ਮੀਟਿੰਗ ਵੀ ਹੋਈ ਹੈ। ਔਰ ਇਹ ਜੋ ਕੁਛ ਇਸ ਵੇਲੇ ਕਾਬਲ ਦੇ ਵਿੱਚ, ਹਾਲਾਂ ਲੋਕਾਂ 'ਚ ਇੱਕ ਫੀਅਰ ਤਾਂ ਹੈ, ਔਰ ਖ਼ਾਸ ਤੌਰ 'ਤੇ ਹਵਾਈ ਅੱਡਾ ਜਿੱਥੇ ਸਾਰੇ ਦੌੜ ਰਹੇ ਨੇ, ਅਮਰੀਕਾ ਜਿਹੜੇ ਹੁਣ ਉਹਨਾਂ ਦੇ ਨਾਲ ਕੋਆਪਰੇਟ ਕਰਦੇ ਰਹੇ ਅਸ਼ਰਫ ਗਨੀ ਦੇ, ਉਹਨਾਂ ਨੂੰ ਖੌਫ ਹੈ, ਉਹ ਦਵਾ ਦਵ ਕੋਈ ਜਹਾਜ਼ ਦੇ ਉੱਤੇ ਚੜ੍ਹ ਗਿਆ। ਫਿਰ ਇਹ ਵੀ ਹੈ ਕਿ ਗੋਲੀ ਚੱਲੀ, ਇਹ ਵੀ ਹੈ ਕਿ ਉੱਤੋਂ ਹੀ ਡਿੱਗ ਪਏ, 4-5 ਮੌਤਾਂ ਹੋ ਗਈਆਂ। ਲੇਕਿਨ ਜਿਹੜੇ ਨੇ ਇਸ ਵੇਲੇ ਉਸ ਕਾਬਲ 에ਅਰਪੋਰਟ ਦੇ ਆਲੇ ਦੁਆਲੇ ਇੱਕ ਬੜਾ ਕਿਓਸ ਵਾਲਾ ਮਾਹੌਲ ਬਣਿਆ ਹੋਇਆ। ਔਰ UN ਸਿਕਿਉਰਿਟੀ ਕੌਂਸਲ ਨੂੰ ਐਡਰੈਸ ਕਰਦੇ ਆ ਸੈਕਟਰੀ ਜਨਰਲ ਨੇ ਇਹੀ ਕਿਹਾ, the world is following events there with a heavy heart and deep disquiet about what lies ahead। ਜਿਵੇਂ ਤੁਸੀਂ ਕਿਹਾ ਵੀ ਖੌਫ ਹੈ ਵੀ ਅੱਗੋਂ ਕੀ ਹੋਏਗਾ, ਲੇਕਿਨ ਮੈਂ ਸਮਝਦਾ ਹਾਂ ਵੀ ਜਿੰਨਾ ਖੌਫ ਸੀ, ਕਾਬਲ ਤਾਂ ਬਿਨਾਂ ਸ਼ਾਟ ਫਾਇਰ ਕੀਤੇ ਲੈ, ਔਰ ਉਹਨਾਂ ਨੇ ਕੋਈ ਨੁਕਸਾਨ, ਰਾਦਰ ਤਾਲਿਬਾਨ ਇਸ ਗੱਲ ਨੂੰ ਯਕੀਨੀ ਬਣਾ ਰਹੇ ਨੇ। ਦੇਖੋ ਕ੍ਰਿਮੀਨਲ ਐਲੀਮੈਂਟ ਤਾਂ ਹਰ ਸੁਸਾਇਟੀ 'ਚ ਹੁੰਦਾ ਹੈ, ਔਰ ਉੱਥੇ ਵੀ ਨੇ ਉਹ ਕੋਈ ਲੋਕਾਂ ਦੇ ਘਰਾਂ 'ਚ ਵੀ ਵੜਨਾ ਚਾਹੁੰਦੇ ਨੇ, ਕੁਝ ਨੁਕਸਾਨ। ਪਰ ਇਸ ਵੇਲੇ ਉਹਨਾਂ ਦਾ ਜਿੰਨਾ ਡਿਸਿਪਲਨ ਰੈਗੂਲਰ ਯੂਨੀਫਾਰਮਡ ਆਰਮੀ 'ਚ ਨਹੀਂ ਹੁੰਦਾ, ਮੈਂ ਸਮਝਦਾ ਵੀ ਉਸ ਤੋਂ ਜ਼ਿਆਦਾ ਡਿਸਿਪਲਨ ਕਾਬਲ ਟੇਕ ਓਵਰ ਤੋਂ ਬਾਅਦ ਤਾਲਿਬਾਨ ਨੇ ਦਿਖਾਇਆ। ਅਦਰਵਾਈਜ਼ ਇਹ ਕਦੇ ਨਹੀਂ ਹੋਇਆ ਵੀ ਇੰਨੇ ਤੁਸੀਂ ਨੁਕਸਾਨ ਤੋਂ ਬਾਅਦ, ਇੰਨੀ ਸਫਰਿੰਗ ਤੋਂ ਬਾਅਦ ਕਿਸੇ ਇਲਾਕੇ ਨੂੰ ਫਤਿਹ ਕਰੋ ਤੇ ਉੱਥੇ ਲੁੱਟ ਮਾਰ ਨਾ ਹੋਏ ਔਰ ਦੂਜਾ ਨਾ ਹੋਏ। ਲੇਕਿਨ ਹਾਲਾਂ ਇੰਡੀਅਨ ਮੀਡੀਆ ਜਾਂ ਦੂਸਰੀਆਂ ਜਿਹੜੀਆਂ ਲੌਬੀਜ਼ ਨੇ, ਉਹ ਪਹਿਲਾਂ ਉਹਨਾਂ ਨੇ ਬਹੁਤ ਨੈਗੇਟਿਵਿਟੀ ਕ੍ਰੀਏਟ ਕੀਤੀ, ਪਰ ਇਹਨਾਂ 24 ਘੰਟਿਆਂ ਦੀ ਜਿਹੜੀ, ਔਰ ਅਸੀਂ ਲੈਟ ਵੀ ਹੋਪ ਕਿ ਇਹ ਪੀਸ ਮੇਨਟੇਨ ਰਹਿੰਦੀ ਹੈ। ਔਰ ਨਾਲ ਦੀ ਨਾਲ ਹਰ ਇੱਕ ਨੇ ਇਹ ਫਿਕਰ ਵੀ ਜ਼ਾਹਰ ਕੀਤਾ ਹੈ ਕਿ ਸਿਵਿਲੀਅਨਸ ਮਹਿਫੂਜ਼ ਹੋਣ। ਔਰ ਤਾਲਿਬਾਨ ਦੇ ਜਿਹੜੇ ਆਗੂ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀਆਂ, ਇੰਟਰਨੈਸ਼ਨਲ ਮੀਡੀਆ ਨਾਲ ਵੀ ਉਹ ਇਨ ਟੱਚ ਨੇ, ਔਰ ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ ਵੀ, ਔਰ ਇਹਨਾਂ ਦੇ ਆਪ ਵੀ ਮੰਨ ਰਹੇ ਨੇ ਕਿ ਸਾਰੇ ਹਿਊਮੈਨੀਟੇਰੀਅਨ ਪਰਸਨਲ ਏਜੰਸੀਜ਼ ਆਰ ਸੇਫ ਅਨਹਿੰਡਰਡ ਐਕਸੈਸ ਟੂ ਪ੍ਰੋਵਾਈਡ। ਇਹ ਸਾਰੇ ਜਿਹੜੀਆਂ ਨੇ ਸਟੇਟਮੈਂਟਸ ਇਸ ਦੇ ਉੱਤੇ ਨੇ। ਔਰ ਨਾਲ ਦੀ ਨਾਲ UN ਚੀਫ ਨੇ ਅਸ਼ੋਰ ਵੀ ਕੀਤਾ ਹੈ, ਔਰ ਉਹਨਾਂ ਨੇ ਸਿਕਿਉਰਿਟੀ ਕੌਂਸਲ ਨੂੰ ਵੀ ਕਿਹਾ ਨਾਟ ਟੂ ਅਬੈਂਡਨ ਪੀਪਲ ਆਫ ਅਫਗਾਨਿਸਤਾਨ। ਹੁਣ ਜਿਹੜੇ ਕੁਝ ਦੌੜ ਰਹੇ ਨੇ ਇਹ ਵੀ ਨਾਲ ਹੈ, ਹੁਣ ਉਜ਼ਬੇਕਿਸਤਾਨ ਔਰ ਤਾਜਿਕਸਤਾਨ ਨਾਲ ਨੇ। ਅਫਗਾਨ ਮਿਲਟਰੀ ਜੈਟ ਸ਼ਾਟ ਡਾਊਨ ਬਾਈ ਉਜ਼ਬੈਕ 에ਅਰ ਡਿਫੈਂਸਿਸ, ਔਰ ਉਹਨਾਂ ਨੇ ਕਿਹਾ ਕਿ ਵੀ ਇਹ 84 ਦੇ ਕਰੀਬ ਜਿਹੜੇ ਅਫਗਾਨਿਸਤਾਨ ਦੇ ਸੋਲਜਰ ਅਫਗਾਨਿਸਤਾਨ 'ਚੋਂ ਭੱਜ ਕੇ ਉੱਥੇ ਪਨਾਹ ਲੈਣਾ ਚਾਹੁੰਦੇ ਸੀ, ਉਹ ਮਾਰੇ ਗਏ ਨੇ। ਹੁਣ ਇਹ ਵੀ ਕੰਮ ਹੋ ਰਿਹਾ ਵੀ ਜਿਹੜੇ ਟ੍ਰੇਟਰ ਦੂਜੇ ਨਾਲ ਲੱਗੇ ਨੇ, ਉਹਨਾਂ ਨੂੰ ਵੀ ਡਰ ਹੈ ਕਿ ਵੀ ਕੱਲ੍ਹ ਨੂੰ ਸਾਡੇ ਨਾਂ ਸਾਹਮਣੇ ਆਉਣਗੇ। ਹੁਣ ਜਿਹੜਾ ਅਮਰੀਕਨ ਐਮਬੈਸੀ ਹੈ ਕਾਬਲ 'ਚ, ਉਹਦੇ 'ਚ ਲਗਾਤਾਰ ਜਿਹੜੇ ਡਾਕੂਮੈਂਟ ਨੇ ਉਹ ਸਾੜੇ ਜਾ ਰਹੇ ਨੇ ਤਾਂ ਕਿ ਕੋਈ ਪਿੱਛੇ ਸਬੂਤ ਨਾ ਛੱਡਿਆ ਜਾਏ। ਔਰ ਇਹ ਜਿਹੜਾ ਬਾਕੀ 3000 ਜਵਾਨ ਪਹਿਲਾਂ ਹੀ ਅਮਰੀਕਾ ਦੇ ਨੇ, ਉਹਨਾਂ ਦੇ ਕਾਫੀ ਉਹਨਾਂ ਨੇ ਡਿਪਲੋਮੈਟ ਸੇਫਲੀ ਕੱਢ ਰਹੇ ਨੇ। ਔਰ ਕੱਲ੍ਹ ਤੱਕ ਜਿਹੜਾ ਦਿੱਲੀ 'ਚ ਬੈਠਾ ਅਫਗਾਨਿਸਤਾਨ ਦਾ ਐਂਬੈਸਡਰ ਇੰਡੀਆ ਦੇ ਗੁਣ ਗਾ ਰਿਹਾ ਸੀ, ਅਸ਼ਰਫ ਗਨੀ ਦੇ ਗੁਣ ਗਾ ਰਿਹਾ ਸੀ, ਉਹ ਟਵੀਟ ਕਰ ਰਿਹਾ ਅਫਗਾਨ ਐਂਬੈਸੀ ਇੰਡੀਆ, ਉਸ ਦਾ ਤੁਸੀਂ ਦੇਖ ਸਕਦੇ ਹੋ, ਵੀ ਆਰ ਆਲ ਬੈਂਗਿੰਗ ਆਵਰ ਹੈਡਸ ਇਨ ਸ਼ੇਮ, ਗਨੀ ਬਾਬਾ fled with his crooks, he screwed and
ਅੱਗੇ ਅੰਗਰੇਜ਼ ਮੈਂ ਲਫ਼ਜ਼ ਕਹਿ ਨਹੀਂ ਸਕਦਾ, ਐਵਰੀਥਿੰਗ ਅਪ, ਵੀ ਅਪੋਲੋਜਾਈਜ਼ ਟੂ ਐਵਰੀਵਨ for serving the fugitive. May Allah punish the traitor. His legacy will be a stain on our history. ਉਹਨਾਂ ਨੇ ਕਿਹਾ ਵੀ ਆ ਗਨੀ ਬਾਬਾ ਕਰੁੱਕ ਆਪਣੇ ਕਰੁਕਸ ਦੇ ਨਾਲ ਦੌੜ ਗਿਆ ਨੋਟ ਇਕੱਠੇ ਕਰਕੇ, ਉਹਨੇ ਕਿਹਾ ਵੀ ਸਾਨੂੰ ਸਭ ਨੂੰ ਮਰਵਾਤਾ, ਸਾਨੂੰ ਇਸ ਗੱਲ ਦੀ ਸ਼ਰਮ ਹੈ ਕਿ ਅਸੀਂ ਇਹਦੇ ਥੱਲੇ ਜਿਹੜਾ ਹੈ ਉਹ ਸਰਵ ਕੀਤਾ ਹੈ। ਤੇ ਇਸ ਦੇ ਨਾਲ ਨਾਲ ਦੂਸਰੀਆਂ ਜਿਹੜੀਆਂ ਨੇ ਅਸੀਂ ਦੇਖ ਰਹੇ ਹਾਂ ਬਹੁਤ ਸਾਰੀਆਂ ਵਾਇਰਲ ਹੋ ਰਹੀਆਂ ਨੇ ਵੀਡੀਓਜ਼, ਜਿਹੜਾ 에ਅਰਪੋਰਟ ਦੇ ਉੱਤੇ ਕਾਬਲ 에ਅਰਪੋਰਟ ਤੇ ਕਾਫੀ ਉਸ ਕਿਸਮ ਦਾ ਮਾਹੌਲ ਹੈ। और रिपोर्ट सही ने अफगान प्रेसिडेंट गनी फ्लीज काबुल इन हैलीकॉप्टर स्टफ्ड विद कैश। और ये रशियन एम्बैसी का जोड़ा सोर्स है उन्होंने कहा भी इन्ना क तुन्या कि भी एक बाहर रह गई बोरियां डिग पई, उन्होंने कहा जी उड़ाओ इनू हुण लैके। और बाइडन टीम भी जी दंदा दे थले उंगल दे के बाइडन टीम सरप्राइज्ड बाई रैपिड तालिबान गेन्स इन अफगानिस्तान। ਚਾਈਨਾ ਨੇ ਸਭ ਤੋਂ ਜਿਹੜੀ ਹੈ ਰਿਸਪੌਂਸਿਬਲ ਇਸ ਤੇ ਸਟੇਟਮੈਂਟ ਦਿੱਤੀ ਹੈ। ਚਾਈਨਾ ਸੇਜ਼ ਇਟ ਹੋਪਸ ਤਾਲਿਬਾਨ ਵਿਲ ਇਨਸ਼ੋਰ ਪੀਸਫੁਲ ਟ੍ਰਾਂਜੀਸ਼ਨ। ਔਰ ਇਸ ਗੱਲ ਦੀਆਂ ਸੰਭਾਵਨਾਵਾਂ ਨੇ ਕਿ ਆਉਣ ਵਾਲੇ ਦਿਨਾਂ 'ਚ ਚਾਈਨਾ ਔਰ ਰਸ਼ੀਆ ਇਹ ਰੈਕਗਨਾਈਜ਼ ਵੀ ਕਰ ਸਕਦੇ ਨੇ ਇਸ ਹਕੂਮਤ ਨੂੰ। ਪਾਕਿਸਤਾਨ ਦੇ ਵਿੱਚ ਵੀ ਉਹਨਾਂ ਦੀ ਪਾਰਲੀਮੈਂਟ ਦੀ ਔਰ ਆਲ ਸਿਕਿਉਰਿਟੀ ਨੂੰ ਰੱਖਦੇ ਆ ਮੀਟਿੰਗਸ ਵਗੈਰਾ ਹੋ ਰਹੀਆਂ, ਔਰ ਅਸੀਂ ਹੋਪ ਕਰ ਸਕਦੇ ਹਾਂ ਕਿਉਂਕਿ ਦੇਖੋ ਇਨ ਦਾ ਐਂਡ ਨਾ ਤਾਂ ਅਸੀਂ ਕਿਸੇ ਅਜਾਈ ਖੂਨ ਡੋਲਣ ਦੇ ਹੱਕ 'ਚ ਹੈ, ਕਿਤੇ ਵੀ ਕੋਈ ਇਨੋਸੈਂਟ ਮਾਰਿਆ ਜਾਂਦਾ ਹੈ, ਬਟ ਇੱਕ ਗੱਲ ਇਹ ਸਾਰਿਆਂ ਨੇ ਸਾਬਤ ਕਰ ਦਿੱਤੀ ਹੈ ਕਿ ਜੇ ਯੂ ਵਿਲ ਇਟ ਯੂ ਵਿਨ ਇਟ, ਕਿ ਜੇ ਤੁਹਾਡੇ ਅੰਦਰ ਉਹ ਮਾਦਾ ਹੈ ਤੇ ਫਿਰ ਦੁਨੀਆ ਦੀ ਕੋਈ ਵੀ ਤਾਕਤ ਤੁਹਾਡੀ ਵਿਲ ਦੇ ਸਾਹਮਣੇ ਖਲੋ ਨਹੀਂ ਸਕਦੀ। ਉਹ ਤਾਲਿਬਾਨ ਜਿਨ੍ਹਾਂ ਦੇ ਕੋਲ ਨਾ ਹਵਾਈ ਜਹਾਜ਼ ਨੇ ਨਾ ਟੈਂਕ ਨੇ, ਜਿਨ੍ਹਾਂ ਨੂੰ ਰੈਗ ਟੈਗ ਇਹ ਲਿਖਦੇ ਸੀ, ਰੈਗ ਟੈਗ ਦਾ ਤੁਸੀਂ ਡਿਕਸ਼ਨਰੀ ਮੀਨਿੰਗ ਦੇਖੋ ਤਾਂ ਐਵੇਂ ਗਰੀਬੜਾ ਜਿਹਾ ਇਹਨੂੰ ਇੱਕ ਘਟੀਆ ਟਰਮ ਸਮਝਿਆ ਜਾਂਦਾ, ਪਰ ਉਹਨਾਂ ਰੈਗ ਟੈਗ ਪਸ਼ਤੂਨਾਂ ਨੇ ਔਰ ਬਾਕੀ ਲੜਾਕਿਆਂ ਨੇ ਕਿਵੇਂ ਜਿਹੜਾ ਉਹ ਜਿੱਤ ਹਾਸਲ ਕੀਤੀ, ਇਹ ਹਿਸਟਰੀ ਦੇ ਵਿੱਚ ਇੱਕ ਅਨਪ੍ਰੈਸੀਡੈਂਟਡ ਚੈਪਟਰ ਦੇ ਤੌਰ ਤੇ ਸ਼ਾਮਲ ਹੋ ਗਿਆ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।